ਇਹ ਸਾਂਝੀ ਸਾਥ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਦੁਪਹਿਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਕਿਸੇ ਵੀ ਅਹਿਮ ਭਖਦੇ ਮਸਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ। ਪੰਜਾਬੀ ਰੇਡੀਓ ਐਸੇ ਦੇ ਇਸ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੇ ਆ। ਆਪਣੇ ਜਿਹੜੇ ਤੁਹਾਡੇ ਉਸ ਖਬਰ, ਉਸ ਮਸਲੇ ਬਾਬਤ ਤੁਹਾਡੇ ਜਿਹੜੇ ਵਿਊਜ਼ ਹੁੰਦੇ ਨੇ, ਤੁਹਾਡੇ ਓਪੀਨੀਅਨਸ ਹੁੰਦੇ ਨੇ, ਜਾਂ ਤੁਸੀਂ ਕਿਵੇਂ ਉਹਨਾਂ ਚੀਜ਼ਾਂ ਨੂੰ ਦੇਖਦੇ ਆ, ਪਰਖਦੇ ਆ, ਉਹਨਾਂ ਦੌਰ ਦੇ ਵਿੱਚੋਂ ਲੰਘਦੇ ਆ, ਤਾਂ ਉਹ ਤੁਸੀਂ ਸਾਰੀਆਂ ਸਾਡੇ ਨਾਲ ਸ਼ੇਅਰ ਕਰਦੇ ਹੋ। ਅੱਜ ਆਪਾਂ ਕੌਮਾਂਤਰੀ ਮਸਲਿਆਂ ਨੂੰ ਲੈ ਕੇ ਚਰਚਾ ਕਰਾਂਗੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਨੇ ਵੀ ਤਰਜੀਹੀ ਆਧਾਰ ਤੇ ਇਹ ਬਦਲਾਅ ਕੀਤੇ ਨੇ, ਇਹ ਚੀਜ਼ਾਂ ਲੈ ਕੇ ਆਉਂਦੀਆਂ ਨੇ ਕੰਟੈਂਟ ਦੇ ਰੂਪ ਦੇ ਵਿੱਚ, ਨਵੇਂ ਕੰਟੈਂਟ ਦੇ ਰੂਪ ਦੇ ਵਿੱਚ, ਕਿ ਜਿਹੜੇ ਭਖਦੇ ਮਸਲੇ ਨੇ ਵਿਸ਼ਵ ਦੇ, ਜਾਂ ਵਿਸ਼ਵ ਦੀ ਜਿਹੜੀ ਪੋਲਿਟਿਕਸ ਹੈ, ਜਿਹਨੂੰ ਆਪਾਂ ਗਲੋਬਲ ਪੋਲਿਟਿਕਸ ਕਹਿ ਦਿੰਦੇ ਹਾਂ, ਗਲੋਬਲ ਅਫੇਅਰਸ ਕਹਿ ਦਿੰਦੇ ਹਾਂ, ਉਹ ਸਿੱਖ ਇਸ਼ੂਜ਼ ਦੇ ਨਾਲ ਕਿਵੇਂ ਰਿਲੇਟ ਕਰਦੇ ਨੇ, ਕਿਵੇਂ ਜੁੜਦੇ ਨੇ, ਤੇ ਇਹਦੀ ਬਾਬਤ ਅਵਤਾਰ ਸਿੰਘ ਤੇ ਇੱਕ ਵਾਰ ਆਪਾਂ ਅਜੇਪਾਲ ਸਿੰਘ ਬਰਾੜ ਦੇ ਨਾਲ ਵੀ ਗੱਲਬਾਤ ਕੀਤੀ ਸੀ, ਖਾਸ ਕਰਕੇ ਇਜ਼ਰਾਈਲ ਹਮਾਸ ਦੀ ਜੰਗ ਦੇ ਦੌਰਾਨ। ਅੱਜ ਦੀ ਜਿਹੜੀ ਜਾਣਕਾਰੀ ਹੈ ਇਹ ਵੀ ਅਹਿਮ ਹੈ, ਕਿਉਂਕਿ ਗੱਲਾਂ ਕਿਤੇ ਨਾ ਕਿਤੇ ਸਾਡੇ ਨਾਲ ਜਾ ਜੁੜਦੀਆਂ ਨੇ। ਬੇਸ਼ੱਕ ਈਰਾਨ ਦੇ ਵਿੱਚ ਧਮਾਕਾ ਹੋਇਆ, ਜਨਰਲ ਸੁਲੇਮਾਨੀ ਦੀ ਮਜ਼ਾਰ ਦੇ ਨੇੜੇ 2 ਬੰਬ ਧਮਾਕੇ ਹੋਏ ਆ, 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਪਰ ਇਹਦੇ ਨਾਲ ਜਿਹੜੀ ਗਲੋਬਲ ਪੋਲਿਟਿਕਸ ਹੈ, ਜਿਹੜੇ ਕੌਮਾਂਤਰੀ ਮਾਮਲੇ ਨੇ, ਉਹ ਕਿਵੇਂ ਪ੍ਰਭਾਵਿਤ ਹੋਏ ਨੇ, ਤੇ ਉਹ ਕਿਸ ਦਿਸ਼ਾ ਦੇ ਵੱਲ ਜਾ ਸਕਦੇ ਨੇ, ਕਿੱਧਰ ਨੂੰ ਰੁੱਖ ਉਹਨਾਂ ਦਾ ਹੋ ਸਕਦਾ ਹੈ, ਇਸ ਬਾਬਤ ਆਪਾਂ ਗੱਲਬਾਤ ਕਰਾਂਗੇ। ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੌਮਾਂਤਰੀ ਪੱਧਰ ਦੇ ਉੱਤੇ ਮਸਲੇ ਕੀ ਚੱਲ ਰਹੇ ਆ, ਉਹ ਤਾਂ ਹੈ ਹੀ ਹੈ। ਕੱਲਾ ਸਿੱਖ ਪਰਸਪੈਕਟਿਵ ਹੀ ਨਹੀਂ ਪ੍ਰਵੀਨ, ਹਾਂਜੀ, ਜਿਹੜੇ ਮੁਲਕ 'ਚ ਆਪਾਂ ਰਹਿ ਰਹੇ ਆ ਹਾਂਜੀ, ਉਹਨਾਂ ਦਾ ਕੀ ਰਵੱਈਆ ਆ। ਹਾਂ, ਕਿਉਂਕਿ ਜੇ ਕੋਈ ਮੁਲਕ ਕਿਸੇ ਪਾਸੇ ਵੱਲ ਨੂੰ ਕਮਾਨਾਂ ਖਿੱਚਦਾ ਆ, ਹਾਂਜੀ, ਹਾਂਜੀ, ਬਿਲਕੁਲ ਉਧਰ ਨੂੰ ਤਿਆਰੀਆਂ ਖਿੱਚਣਾ, ਤੇ ਅਸਰ ਤਾਂ ਉਹਦਾ ਸਾਰੇ ਪਾਸੇ ਹੀ ਪੈਂਦਾ ਬਿਲਕੁਲ। ਤੁਸੀਂ ਇੱਥੇ ਦੇ ਸਿਟੀਜ਼ਨ ਹੋ, ਗ੍ਰੀਨ ਕਾਰਡ ਹੋਲਡਰ ਹੋ, ਕੰਮ ਦੇ ਉੱਤੇ ਆਏ ਹੋ ਕਿਸੇ ਵੀ ਤਰੀਕੇ ਦੇ ਨਾਲ, ਤੇ ਜਦੋਂ ਕੋਈ ਮੁਲਕ ਕਿਸੇ ਦੇ ਨਾਲ ਲੜਾਈ 'ਚ ਫਸਦਾ ਹੈ ਜਾਂ ਕੁਝ ਹੁੰਦਾ ਆ, ਤਾਂ ਅਸਰ ਉਸ ਦਾ ਚੌਂਚ ਫੇਰੇ ਆ। ਤੇ ਖਾਸ ਕਰਕੇ ਉਦੋਂ ਜਦੋਂ ਆਪਾਂ ਅਮਰੀਕਾ ਵਰਗੇ ਮੁਲਕ ਦੀ ਆਪਾਂ ਗੱਲ ਕਰਦੇ ਹਾਂ। ਹਾਂਜੀ, ਤੁਸੀਂ ਦੇਖੋ ਜਿਹੜਾ ਰੀਸੈਂਟਲੀ ਆਪਰੇਸ਼ਨਸ ਅਫਗਾਨਿਸਤਾਨ ਵਾਲਾ ਹੀ ਮਾਮਲਾ ਦੇਖ ਲਓ, ਜਿਹੜਾ ਲਾਸਟ ਸੀਗਾ ਅਮਰੀਕਾ ਦਾ, ਜਿੱਥੇ ਉਹ ਗਏ, ਪਰ ਆਖਿਰ ਤੇ ਅਮਰੀਕਾ ਦੇ ਵਿੱਚ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿ ਕਿਉਂ ਪਹਿਲਾਂ ਜਾਣ ਤੋਂ ਪਹਿਲਾਂ ਵੀ, ਬਾਅਦ ਚ ਵੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਹੁੰਦੀਆਂ। ਪਰ ਇਹ ਗੱਲ ਕਰਨ ਦਾ ਮਕਸਦ ਇਹ ਵੀ ਆ ਪ੍ਰਵੀਨ ਜੀ, ਵੀ ਮਿਡਲ ਈਸਟ ਦੇ ਉੱਤੇ ਅੱਜ ਆਪਣਾ ਥੋੜਾ ਜਿਹਾ ਫੋਕਸ ਰਹਿਣ ਵਾਲਾ, ਵੀ ਉੱਥੇ ਕੀ ਹੋ ਰਿਹਾ, ਕਿੱਦਾਂ ਚੱਲ ਰਿਹਾ ਆ। ਜੀ, ਅਮਰੀਕਾ ਕੀ ਉੱਥੇ ਭੂਮਿਕਾ ਆਪਣੀ ਨਿਭਾ ਰਿਹਾ। ਬਾਕੀ ਹਰ ਇੱਕ ਦੇ ਆਪੋ ਆਪਣੇ ਵਿਚਾਰ ਨੇ, ਤੁਸੀਂ ਜਿਹੜੇ ਉਹ ਸਾਂਝੇ ਕਰ ਸਕਦੇ ਆ। ਕੀ ਕਰਨਾ ਚਾਹੀਦਾ, ਜੋ ਕਰ ਰਹੇ ਠੀਕ ਆ, ਗਲਤ ਆ, ਉਹ ਸਾਰੀਆਂ ਚੀਜ਼ਾਂ ਤੁਸੀਂ ਜਿਹੜੇ ਆਪਣੇ ਵਿਚਾਰ ਸ਼ੇਅਰ ਕਰ ਸਕਦੇ ਆ। ਕਿਉਂਕਿ ਕਈ ਵਾਰੀ ਜਦੋਂ ਤੁਹਾਡੇ ਮਿੱਤਰ ਵੀ ਕਿਸੇ ਹੋਰ ਪਾਸੇ ਲੜਦੇ ਆ, ਉਦੋਂ ਇਹ ਨਹੀਂ ਪਤਾ ਹੁੰਦਾ ਵੀ ਕਾਲ ਕਦੋਂ ਆ ਜਾਣੀ ਆ। ਏਦਾਂ ਹੀ ਹੁੰਦਾ ਨਾ, ਜਦੋਂ ਉੱਥੇ ਕਾਲਜ ਦੇ ਵਿੱਚ ਮੁੰਡਿਆਂ ਦੀਆਂ ਲੜਾਈਆਂ ਹੁੰਦੀਆਂ, ਖੜ ਜਾ ਜਰਾ ਮੈਂ ਕਰਦਾ ਕਾਲ, ਹਨਾ, ਵੀ ਫਿਰ ਟਾਈਮ ਪੈ ਗਿਆ। ਉਹ ਜਿਹੜੀ ਚੀਜ਼ ਇੱਕ ਛੋਟੇ ਪੱਧਰ ਤੇ ਆ, ਇਹ ਪਰ ਮੁਲਕਾਂ ਦੇ ਦਰਮਿਆਨ ਜਦੋਂ ਇਦਾਂ ਦੀ ਚੀਜ਼ ਹੋ ਜਾਂਦੀ ਆ, ਤੇ ਜਦੋਂ ਜਿਨ੍ਹਾਂ ਦੇ ਪਾਵਰਫੁਲ ਫਰੈਂਡਸ ਹੁੰਦੇ ਆ, ਪਾਵਰਫੁਲ ਕੰਟਰੀਜ਼ ਦੀਆਂ ਹੁੰਦੀਆਂ ਆ, ਉਹ ਵੀ ਬੜੀ ਧਿਆਨ ਦੇ ਨਾਲ ਚੱਲਦੀਆਂ ਆ। ਬੜਾ ਕੁਛ ਜਿਹੜਾ ਉਸ ਦੇ ਵਿੱਚ ਦੇਖਣਾ ਪੈਂਦਾ, ਬੜਾ ਕੁਛ ਕਰਨਾ ਪੈਂਦਾ ਆ। ਅੱਜ ਵਾਲ ਸਟਰੀਟ ਜਰਨਲ ਨੇ ਇੱਕ ਕਾਫੀ ਵੱਡਾ ਆਰਟੀਕਲ ਵੀ ਇਸ ਪੂਰੇ ਬਾਬਤ ਮਿਡਲ ਈਸਟ ਨੂੰ ਲੈ ਕੇ ਜਿਹੜਾ ਉਹ ਲਿਖਿਆ ਆ, ਵੀ ਯੂਐਸਏ ਕੀ ਭੂਮਿਕਾ ਉਸ ਦੇ ਵਿੱਚ ਨਿਭਾ ਰਿਹਾ ਆ, ਕੀ ਉਹਦੇ ਅੰਦਾਜ਼ੇ ਨੇ ਤੇ ਕੀ ਅੰਦੇਸ਼ੇ ਨੇ ਉਹਦੇ ਵਿੱਚ, ਜਿਹੜਾ ਉਹ ਅੱਗੇ ਕੀ ਇਸ ਦੇ ਵਿੱਚ ਕਰਨ ਜਾ ਰਿਹਾ ਆ। ਰੀਸੈਂਟਲੀ ਆਪਾਂ ਦੇਖਿਆ 7 ਅਕਤੂਬਰ ਦਾ ਉਹ ਦਿਨ ਸਭ ਨੂੰ ਹੀ ਯਾਦ ਆ, ਜਦੋਂ ਹਮਾਸ ਨੇ ਇਜ਼ਰਾਈਲ ਤੇ ਹਮਲਾ ਕੀਤਾ। ਕਈ 1000 ਤੋਂ ਵੱਧ ਜਿਹੜੇ ਆ ਲੋਕਾਂ ਦੀ ਉਹਨਾਂ ਨੇ ਜਾਨ ਲਈ, ਤੇ ਉਸੇ ਦਿਨ ਤੋਂ ਇਜ਼ਰਾਈਲ ਨੇ ਜਿਹੜੇ ਆ ਉਹ ਹਮਾਸ ਦੇ ਨਾਂ ਦੇ ਉੱਤੇ ਗਾਜ਼ਾ ਪੱਟੀ ਦੇ ਵਿੱਚ ਕੋਹਰਾਮ ਮਚਾਇਆ ਹੋਇਆ। 22,000 ਤੋਂ ਵੱਧ ਉੱਥੇ ਮੌਤਾਂ ਹੋ ਗਈਆਂ ਉੱਥੇ, ਜਦ ਕਿ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਜਿਹੜੇ ਦੇਸ਼ ਨੇ, ਮੁਸਲਿਮ ਮੈਜੋਰਟੀ ਦੇਸ਼ ਨੇ, ਕੋਈ ਬੋਲਦਾ ਆ, ਪਰ ਕਿਤੇ ਜਿਹੜਾ ਆਪਾਂ ਦੇਖਿਆ ਵੀ ਕੋਈ ਐਕਸ਼ਨ ਲੈ ਰਿਹਾ। ਉਹਨਾਂ ਵਿੱਚੋਂ ਇੱਕ ਸੀਗੇ ਹਾਊਥੀ, ਜਿਹੜੇ ਉੱਥੇ ਹਾਊਥੀ ਜਿਹੜੀ ਜਥੇਬੰਦੀ ਆ, ਹਾਊਦੀ ਵੀ ਕਹਿ ਦਿੰਦੇ ਆ, ਹਾਊਥੀ ਵੀ ਕਹਿ ਦਿੰਦੇ, ਹੁਣ ਜੋ ਵੀ ਉਹਨਾਂ ਦਾ ਯਮਨ ਦਾ ਉਹ ਇਲਾਕਾ ਆ। ਯਮਨ ਉਹ ਦੇਸ਼ ਆ ਜਿਸ ਦੇ ਉੱਤੇ ਸਾਊਦੀ ਅਰੇਬੀਆ ਨੇ ਪਿਛਲੇ ਸਾਲਾਂ ਦੇ ਵਿੱਚ ਅੰਨ੍ਹੇਵਾਹ ਬੰਬਾਰਡਮੈਂਟ ਕੀਤੀ ਆ। ਬਹੁਤ ਜਿਹੜਾ ਉੱਥੇ ਵੀ ਕਤਲੋਗਾਰਤ ਜਿਹੜੀ ਉੱਥੇ ਹੋਈ ਆ। ਜਿਹੜੇ ਹਾਊਦੀ ਆ, ਉਹ ਹੁਣ ਯਮਨ ਜਿਹੜਾ ਉਹ ਉਸ ਪਾਣੀ ਦੇ ਨਾਲ ਆ, ਲਾਲ ਸਾਗਰ ਦੇ ਉੱਤੇ ਆ, ਉਸ ਤੱਟ ਦੇ ਉੱਤੇ ਆ, ਤੇ ਉਹ ਦੁਨੀਆ ਦੀ ਸਭ ਤੋਂ ਇੰਪੋਰਟੈਂਟ ਸ਼ਿਪਿੰਗ ਲੇਨ ਆ। ਜਿਹੜਾ ਲਾਲ ਸਾਗਰ ਆ, ਰੈੱਡ ਸੀ ਆ, ਉਹਦੇ ਵਿੱਚੋਂ ਸੁਐਜ਼ ਕਨਾਲ ਨਿਕਲਦੀ ਆ। ਅਫਰੀਕਾ ਦੇ ਬਿਲਕੁਲ ਉੱਤੋਂ ਦੀ ਹੋ ਕੇ ਜਾਣ ਦੀ ਬਜਾਏ
ਸਿੱਧਾ ਜਿਹੜਾ ਆ ਇਹ ਲਾਲ ਸਾਗਰ ਸੂਏਜ਼ ਕਨਾਲ ਜਿਹੜੀ ਉਹ ਮੈਡੀਟਰੇਨੀਅਨ ਸੀ ਦੇ ਨਾਲ ਜੁੜ ਜਾਂਦੀ ਆ। ਠੀਕ ਹੈ ਨਾ। ਜੀ ਜੀ। ਸੋ ਇਹ ਉਸ ਦੇ ਨਾਲ ਜਦੋਂ ਜੁੜ ਜਾਂਦੀ ਆ, ਜਿਓਗ੍ਰਾਫਿਕਲੀ ਮਤਲਬ ਇਹਦੀ ਮਹੱਤਤਾ ਬਹੁਤ ਦੇਖੋ ਜਦੋਂ 19ਵੀਂ ਸਦੀ ਦੇ ਵਿੱਚ ਬਣਾਈ ਗਈ ਸੀ, ਮਕਸਦ ਹੀ ਇਹ ਸੀਗਾ ਵੀ ਇਹ ਜਿਹੜਾ ਸੂਏਜ਼ ਕਨਾਲ ਬਣਾਉਣ ਦਾ ਮਕਸਦ ਹੀ ਇਹ ਸੀਗਾ ਵੀ ਜਿਹੜਾ ਇੰਨਾ ਜ਼ਿਆਦਾ ਵਕਤ ਜਾਇਆ ਹੁੰਦਾ ਸੀਗਾ, ਅਫਰੀਕਾ ਦੇ ਪੂਰੇ ਉੱਤੋਂ ਦੀ ਘੁੰਮ ਕੇ ਆਉਣਾ ਪੈਂਦਾ ਸੀ ਫਿਰ ਥੱਲੜੇ ਪਾਸੇ, ਤਾਂ ਉਹ ਸਾਰੇ ਦਾ ਸਾਰਾ ਜਿਹੜਾ ਵਕਤ ਆ ਉਹ ਘੱਟ ਹੋ ਗਿਆ। ਤੁਸੀਂ ਕਹਿ ਲਓ ਵੀ ਬਹੁਤ ਜਿਹੜਾ ਹੋ ਗਿਆ, ਮਿਲੀਅਨਸ ਆਫ ਡਾਲਰ ਕੰਪਨੀਆਂ ਪੇ ਕਰਦੀਆਂ ਵੀ ਲਾਈਨ 'ਚ ਅੱਗੇ ਨੰਬਰ ਵਾਰੀ ਆਵੇ ਸੂਏਜ਼ ਕਨਾਲ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਜਾਣ ਦੇ ਲਈ। ਪਿਛਲੇ ਸਾਲ ਜਾਂ 2 ਸਾਲ ਪਹਿਲਾਂ ਯਾਦ ਹੋਣਾ, ਇੱਕ ਜਹਾਜ਼ ਨਹੀਂ ਸੀ ਫਸ ਗਿਆ ਕਈ ਦਿਨਾਂ ਦੇ ਵਿੱਚ, ਇਸੇ ਤਰੀਕੇ ਦੇ ਨਾਲ ਕਨਾਲ ਦੇ ਵਿੱਚ ਫਸਿਆ ਰਿਹਾ ਤੇ ਆਵਾਜਾਈ ਜਿਹੜੀ ਉਹ ਠੱਪ ਹੋ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਗਈ। ਹੁਣ ਖਤਰਾ ਜਿਹੜਾ ਆ ਇਹ ਇਸ ਤਰੀਕੇ ਦੇ ਨਾਲ ਹਾਊਜ਼ਿਸ ਦੇ ਤੌਰ ਤੋਂ ਜਿਹੜਾ ਉਹ ਬਣਿਆ ਪਿਆ ਆ। ਯਮਨ ਦੇ ਜਿਹੜਾ ਇਹ ਹੈਗਾ ਆ ਗਰੁੱਪ ਜਿਹੜਾ ਆ ਉਹਨਾਂ ਦੇ ਦੁਆਰਾ ਵੀ ਉੱਥੋਂ ਜਿਹੜੀਆਂ ਜਾ ਰਹੀਆਂ ਜਿਹੜੀਆਂ ਸ਼ਿਪਿੰਗ ਲੇਨਸ ਦੇ ਵਿੱਚ ਵੱਖ-ਵੱਖ ਮੁਲਕਾਂ ਦੀਆਂ ਜਾ ਰਹੀਆਂ ਜਹਾਜ਼ ਨੇ, ਸਮੁੰਦਰੀ ਜਹਾਜ਼ ਨੇ, ਚਾਹੇ ਉਹ ਕੰਟੇਨਰਾਂ ਦੇ ਭਰੇ ਆ, ਚਾਹੇ ਉਹ ਤੇਲ ਦੇ ਭਰੇ ਆ, ਉਹਨਾਂ ਨੂੰ ਉਹ ਅਟੈਕ ਕਰ ਰਹੇ ਆ ਜਾਂ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਜਿਹੜਾ ਲੈ ਰਹੇ ਆ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸ਼ਰੇਆਮ ਕਿਹਾ ਵੀ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਆ, ਤੁਸੀਂ ਪੈਲਸਤੀਨੀਆਂ ਨੂੰ ਮਾਰ ਰਹੇ ਆ, ਇਸ ਦੀ ਜਵਾਬ ਦੇ ਵਿੱਚ ਆ ਜਿਹੜੇ ਇਜ਼ਰਾਈਲ ਦੇ ਫਰੈਂਡ ਮੁਲਕ ਆ ਉਹਨਾਂ ਦੇ ਅਸੀਂ ਜਹਾਜ਼ਾਂ ਨੂੰ ਜਿਹੜਾ ਆ ਉਹ ਨਿਸ਼ਾਨਾ ਬਣਾ ਰਹੇ ਆ। ਹੁਣ ਇਸ ਦੇ ਵਿੱਚ ਇਜ਼ਰਾਈਲ ਖੁਦ ਕੁਝ ਕਰ ਨਹੀਂ ਸਕਿਆ, ਇਸ ਦੇ ਲਈ ਅਮਰੀਕਾ ਨੇ ਇੱਥੇ ਹੁਣ ਜ਼ਿੰਮੇਵਾਰੀ ਜਿਹੜੀ ਉਹ ਸਾਂਭੀ। ਕੱਲਾ ਇਜ਼ਰਾਈਲ ਦੇ ਮਿੱਤਰ ਹੋਣ ਕਰਕੇ ਨਹੀਂ, ਦੁਨੀਆ ਦੀ ਗਲੋਬਲ ਸਪਲਾਈ ਚੇਨ ਦੇ ਉੱਤੇ ਇਸ ਦਾ ਅਸਰ ਪੈਂਦਾ ਵੀ ਜੇ ਉਹ ਰੋਕਦੇ ਆ ਜਾਂ ਜੇ ਉੱਥੇ ਉਹਨਾਂ ਨੂੰ ਖਤਰਾ ਰਹਿੰਦਾ ਆ ਜਾਂ ਸ਼ਿਪਿੰਗ ਲੇਨਸ ਨੂੰ ਬਦਲਿਆ ਜਾਂਦਾ ਆ ਤੇ ਜਾਂ ਫਿਰ ਕੋਈ ਚੀਜ਼ਾਂ ਦੀ ਉੱਥੇ ਕਹਿ ਲਓ ਵੀ ਤੋੜ ਫੋੜ ਹੁੰਦੀ ਆ ਜਾਂ ਉਹ ਖਰਾਬ ਹੁੰਦੀਆਂ, ਨੁਕਸਾਨੀਆਂ ਜਾਂਦੀਆਂ ਆ, ਤੇ ਜਾਂ ਨਾਲ ਦੇ ਨਾਲ ਇਹ ਹੁੰਦਾ ਵੀ ਉੱਥੇ ਕੋਈ ਨੁਕਸਾਨ ਹੁੰਦਾ ਆ। ਸੋ ਉਹਦੇ ਲਈ ਅਮਰੀਕਾ ਨੇ ਇੱਕ ਕੋਲੇਸ਼ਨ ਬਣਾਈ, ਇੱਕ ਸੰਗਠਨ ਬਣਾ ਲਿਆ, ਠੀਕ ਹੈ ਜੀ, ਜਿਹੜੀ ਯੂਐਸ ਜਿਸ ਨੂੰ ਲੀਡ ਕਰ ਰਿਹਾ ਆ, ਜਿਨ੍ਹਾਂ ਨੇ ਸ਼ਰੇਆਮ ਸਿੱਧੀ ਚੇਤਾਵਨੀ ਧਮਕੀ ਜਿਹੜੀ ਆ ਉਹ ਹਾਊਦੀਜ਼ ਨੂੰ ਦਿੱਤੀ ਆ, ਕਹਿੰਦੇ ਵੀ ਆਪਣੇ ਸ਼ਿਪ ਦੇ ਅਟੈਕਸ ਬੰਦ ਕਰੋ, ਨਹੀਂ ਤਾਂ ਸਾਡੇ ਤੋਂ ਬੁਰਾ ਜਿਹੜਾ ਉਹ ਕੋਈ ਨਹੀਂ ਹੋਊਗਾ। ਕਈ ਜਾਣੇ ਨੇ, ਕਈ ਮੁਲਕ ਨੇ ਸਾਂਝੇ ਤੌਰ ਦੇ ਉੱਤੇ ਉਹਨਾਂ ਦੇ ਨਾਲ ਜਿਹੜੇ ਉਹ ਜੁੜੇ ਹੋਏ, ਕੌਣ ਸ਼ਾਮਲ ਆ ਕੌਣ ਨਹੀਂ ਸ਼ਾਮਲ ਆ, ਇਹ ਵੀ ਜਿਹੜੀ ਵਿਚਾਰ ਦਾ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਪਿਆ ਆ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੋ ਰਿਹਾ ਆ। ਮਸਲਾ ਉਦੋਂ ਗੰਭੀਰ ਬਣ ਗਿਆ ਪ੍ਰਵੀਨ ਜੀ ਵੀ ਕੱਲ ਜਦੋਂ ਈਰਾਨ ਦਾ ਇੱਕ ਡਿਸਟਰੋਇਰ ਜਿਹੜਾ ਸਮੁੰਦਰੀ ਬੇੜਾ ਆ ਉਹ ਉਹਨਾਂ ਦਾ ਉੱਥੇ ਪਹੁੰਚ ਗਿਆ ਵੀ ਕਹਿੰਦੇ ਵੀ ਅਸੀਂ ਅਮਰੀਕਾ ਨੂੰ ਜਵਾਬ ਦੇਵਾਂਗੇ, ਕਿਉਂਕਿ ਜਿਹੜੇ ਹਾਊਦੀ ਆ ਉਹਨਾਂ ਨੂੰ ਸਪੋਰਟ ਕਰਦੇ ਆ, ਬੈਕ ਕਰ ਰਹੇ ਨਾ ਹੁਣ। ਹਾਂ, ਸ਼ੁਰੂ ਤੋਂ ਹੀ ਕਰਦੇ ਆਏ ਆ, ਈਰਾਨ ਵਾਲਿਆਂ ਦੀ ਕਹਿੰਦੇ ਵੀ ਪੂਰਾ ਥਾਪੜਾ ਰਿਹਾ ਆ ਇਹ ਜਿਹੜੇ ਰੈਬਲ ਗਰੁੱਪ ਜਿਹਨੂੰ ਆਖਿਆ ਜਾਂਦਾ ਆ ਵੀ ਇਸ ਜਥੇਬੰਦੀ ਨੂੰ ਹਮੇਸ਼ਾ ਹੀ ਜਿਹੜਾ ਹੋ ਰਿਹਾ ਆ। ਸੋ ਹੁਣ ਅਮਰੀਕਾ ਵਾਲਿਆਂ ਨੇ ਵੀ ਇੱਕ ਵਾਰੀ ਫੇਰ ਉੱਥੇ ਧਮਕੀ ਦਿੱਤੀ ਆ। ਅੱਜ ਦੀ ਆਪਾਂ ਸਵੇਰੇ ਅਪਡੇਟ ਦੇਖੀ ਹੋਈ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਜਨਰਲ ਸੁਲੇਮਾਨ ਸੀਗਾ ਵੀ ਉਸ ਦੀ ਬਰਸੀ ਦੇ ਮੌਕੇ ਦੋਹਰੇ ਬੰਬ ਧਮਾਕੇ ਹੁੰਦੇ ਆ। ਇਹ ਉੱਥੇ ਮਾਹੌਲ ਜਿਹੜਾ ਤਣਾਅਪੂਰਨ ਬਣ ਰਿਹਾ ਆ। ਇੱਕ ਪਾਸੇ ਹੁਣ ਇਲੈਕਸ਼ਨ ਦਾ ਦੌਰ ਆ ਰਿਹਾ ਹੈ ਅਮਰੀਕਾ ਦੇ ਵਿੱਚ, ਇਸ ਸਾਲ ਇਸ ਮਹੀਨੇ 'ਚ ਜਨਵਰੀ ਦੇ ਮੱਧ ਜਾਂ ਉਸ ਦੇ ਅਖੀਰ ਤੱਕ ਪ੍ਰਾਇਮਰੀਜ਼ ਜਿਹੜੇ ਕੌਕਸ ਹੁੰਦੇ ਆ ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਕਿਹੜੀ ਪਾਰਟੀ ਦਾ ਮੇਨ ਉਮੀਦਵਾਰ ਕਿਹੜਾ ਹੋਣਾ ਆ, ਉਹਦੀ ਚੋਣ ਹੋਣੀ ਸ਼ੁਰੂ ਹੋ ਜਾਣੀ ਆ। ਮਤਲਬ ਪੂਰਾ ਚਰਮ ਸੀਮਾ ਦੇ ਉੱਤੇ ਆ, ਮਤਲਬ ਪਿੜ ਪੂਰਾ ਜਿਹੜਾ ਉਹ ਭਖ ਰਿਹਾ ਆ, ਜਿੱਥੇ ਇੱਕ ਪਾਸੇ ਆਵਾਜ਼ਾਂ ਆ ਰਹੀਆਂ ਵੀ ਅਮਰੀਕਾ ਨੂੰ ਲੜਾਈਆਂ ਦੇ ਵਿੱਚ ਨਹੀਂ ਜਾਣਾ ਚਾਹੀਦਾ, ਬਾਹਰ ਜਿਹੜੀ ਫੋਰਨ ਨੂੰ ਜਾਂਦੀ ਰਾਸ਼ੀ ਆ ਉਸ ਨੂੰ ਉਹ ਰੋਕਣਾ ਚਾਹੀਦਾ ਆ। ਪਰ ਦੂਜੇ ਪਾਸੇ ਅਮਰੀਕਾ ਦੇ ਲਈ ਸਵਾਲ ਇਹ ਬਣ ਜਾਂਦਾ ਆ ਵੀ ਭਾਈ ਜੇ ਅਮਰੀਕਾ ਦੇ ਜੇ ਦੁਨੀਆ ਦੇ ਅਸੀਂ ਇੰਸਪੈਕਟਰ ਖਵਾਉਂਦੇ ਆ ਵੀ ਡੰਡਾ ਸਾਡੇ ਕੋਲ ਆ ਤੇ ਇਹ ਸਾਰੀਆਂ ਚੀਜ਼ਾਂ ਵੀ ਕਰਨੀਆਂ ਸਾਡੇ ਮੁਤਾਬਕ ਚੱਲਣੀਆਂ, ਸਾਡੀਆਂ ਮੁਤਾਬਕ ਨਹੀਂ ਚੱਲੂਗੀ ਤਾਂ ਜੇ ਤੁਸੀਂ ਲੀਡ ਕਰੋਗੇ ਨਾ। ਕੁਰਸੀ ਤੇ ਬਹਿ ਕੇ ਉੱਥੋਂ ਬਹਿ ਕੇ ਆਰਡਰ ਦਿੱਤੇ ਨਹੀਂ ਗੱਲ ਬਣਦੀ, ਇਹਦੇ ਵਿੱਚ ਲੀਡ ਕਰਨਾ ਪੈਂਦਾ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਉਹਨਾਂ ਦੇ ਨਾਲ ਮਿਲ ਕੇ ਜਿਹੜਾ ਉਹ ਚੱਲਣਾ ਪੈਂਦਾ ਆ। ਸੋ ਇਸੇ ਲਈ ਅਮਰੀਕਾ ਨੇ ਜਿਹੜੀ ਹੁਣ ਕੋਲੀਸ਼ਨ ਉੱਥੇ ਬਣਾਈ ਆ ਮਿਡਲ ਈਸਟ ਦਾ। ਇਹ ਜਿਹੜੀ ਲੜਾਈ ਜਿਹੜੀ ਕਿ ਪਹਿਲਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਗਾਜ਼ਾ ਪੱਟੀ ਤੱਕ ਸੀਮਤ ਆ, ਉਹ ਵੱਧ ਨਾ ਜਾਵੇ, ਉਹ ਅੱਗੇ ਨਾ ਪਹੁੰਚ ਜਾਵੇ। ਹਜ਼ਬੁੱਲਾ ਵਾਲਿਆਂ ਨੇ ਧਮਕੀਆਂ ਇਜ਼ਰਾਈਲ ਨੂੰ ਦੇਣੀਆਂ ਸ਼ੁਰੂ ਕਰਤੀਆਂ, ਜਿਹੜੇ ਹਾਊਦੀ ਆ ਤੇ ਨਾਲ ਇਰਾਨੀਅਨਸ ਆ ਉਹਨਾਂ ਨੇ ਅਮਰੀਕਾ ਨੂੰ ਦੇਣੀਆਂ ਹੁਣ ਸ਼ੁਰੂ ਕਰਤੀਆਂ। ਇਹ ਹੁਣ ਅੱਗੇ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਜਾ ਰਹੀ ਹੈ ਗੱਲ, ਇਹ ਇੱਕ ਗੰਭੀਰ ਤੇ ਸੰਵੇਦਨਸ਼ੀਲ ਜਿਹੜਾ ਇਹ ਮੁੱਦਾ ਆ ਤੇ ਇਸ ਨੂੰ ਸੰਜਮ ਦੇ ਨਾਲ
ਤੇ ਇਸ ਦੇ ਨਾਲ ਬਹੁਤ ਬਰੀਕੀ ਦੇ ਨਾਲ ਦੇਖਣ ਦੀ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਜ਼ਰੂਰਤ ਆ। ਲੜਾਈ ਕਿਤੇ ਹੁੰਦੀ ਆ ਇਕੋਨਮੀ ਦੇ ਉੱਤੇ, ਇੱਥੇ ਰਹਿਣ ਵਾਲੇ ਲੋਕਾਂ ਦੇ ਉੱਤੇ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਅਸਰ ਤਰੀਕੇ ਦੇ ਨਾਲ, ਹੋਰ ਤਰੀਕੇ ਦੇ ਨਾਲ ਜਿਹੜਾ ਉਹ ਅਸਰ ਪੈਂਦਾ ਆ। ਆਲਦੋ ਬੰਦਾ ਕਹੇ ਵੀ ਮੈਂ ਕਿਹੜਾ ਫੌਜ 'ਚ ਆ ਜਾਂ ਮੇਰਾ ਕਿਹੜਾ ਕੋਈ ਫੌਜ 'ਚ ਆ, ਪਰ ਇਹ ਨਹੀਂ ਮੈਟਰ ਕਰਦਾ ਜਾਂ ਸਾਡਾ ਕਿਹੜਾ ਮੁਲਕ ਜੰਗ 'ਚ। ਹਾਂ, ਮਤਲਬ ਇਨਡਾਇਰੈਕਟਲੀ ਡਾਇਰੈਕਟਲੀ ਹੁਣ ਯੂਕਰੇਨ ਵਾਲੀ ਵੀ ਲੱਗੀ ਹੋਈ ਆ, ਜਾਂਦੀ ਆ, ਡਾਲਰ ਇੱਥੋਂ ਜਾਂਦੇ ਹੀ ਆ ਨਾ। ਬਿਲਕੁਲ, ਮੈਂ ਉਸੇ ਵੱਲ ਹੀ ਆ ਰਿਹਾ ਸੀਗਾ ਵੀ ਜਦੋਂ ਰੂਸ ਤੇ ਯੂਕਰੇਨ ਦੀ ਜੰਗ ਲੱਗੀ ਆ, ਉਦੋਂ ਪੱਛਮੀ ਮੁਲਕ ਸਿੱਧਾ ਬੈਕ ਕਰ ਰਹੇ ਸੀ ਯੂਕਰੇਨ ਨੂੰ। ਹੁਣ ਵੀ ਕਰ ਰਹੇ ਆ, ਪਰ ਤੁਸੀਂ ਦੇਖੋ ਕਿ ਕੈਨੇਡਾ ਦੇ ਵਿੱਚ ਤਾਂ ਇੰਨਾ ਜ਼ਿਆਦਾ ਇਮੀਗ੍ਰੇਸ਼ਨ ਪਾਲਿਸੀ ਤੱਕ ਉਹਨਾਂ ਨੂੰ ਯੂਕਰੇਨ ਵਾਲਿਆਂ ਵਾਸਤੇ ਲਿਆਉਣੀ ਪਈ ਹੈ, ਔਰ ਜਿਹੜਾ ਉੱਥੋਂ ਇੰਪੈਕਟ ਪਏ ਉਹ ਤੋਂ ਨਾ ਕੈਨੇਡਾ ਬਚ ਸਕਿਆ ਮਹਿੰਗਾਈ ਤੋਂ ਜਾਂ ਹੋਰ ਵਿਆਜ ਦਰਾਂ ਵਾਲੇ ਵਾਧੇ ਤੋਂ, ਜਾਂ ਹੋਰ ਨਾ ਕੋਈ ਪੱਛਮ ਦੇ ਦੂਜੇ ਦੇਸ਼ ਵੀ ਜਿਵੇਂ ਅਮਰੀਕਾ ਵੀ ਉਹਨਾਂ ਅਸਰ ਬੇਸ਼ੱਕ ਘੱਟ ਪੈਂਦਾ, ਚਲੋ ਜਿਹੜਾ ਵੱਡਾ ਬੰਦਾ ਹੁੰਦਾ ਉਹਦੇ ਤੇ ਇਹਨਾਂ ਚੀਜ਼ਾਂ ਦਾ ਅਸਰ ਘੱਟ ਹੁੰਦਾ, ਜਿਹੜਾ ਆਰਥਿਕ ਤੌਰ ਤੇ ਥੋੜਾ ਸਮਰੱਥ ਹੋਵੇ। ਪਰ ਫਿਰ ਵੀ ਐਂਟਨੀ ਬਲਿੰਕਨ ਜਦੋਂ ਉਹਨਾਂ ਦੇਸ਼ਾਂ ਦੇ ਦੌਰੇ ਤੇ ਸੀ ਇਜ਼ਰਾਈਲ ਹਮਾਸ ਦੀ ਜੰਗ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜੀ, ਤਾਂ ਉਦੋਂ ਵੀ ਆਪਾਂ ਤੁਹਾਨੂੰ ਯਾਦ ਹੋਣਾ ਆਪਾਂ ਇੱਕ ਪ੍ਰੋਗਰਾਮ ਕੀਤਾ ਸੀ ਇਸੇ ਤਰ੍ਹਾਂ ਦੀ ਚਰਚਾ ਦੇ ਵਿੱਚ ਹੀ। ਤਾਂ ਉਦੋਂ ਵੀ ਇਹ ਮੰਨਿਆ ਜਾ ਰਿਹਾ ਸੀਗਾ ਕਿ ਜਿਹੜੀਆਂ ਮਿਡਲ ਈਸਟ ਦੇ ਵਿੱਚ ਜਿਹੜੀਆਂ ਬਗਾਵਤੀ ਸੁਰਾਂ ਨੇ, ਅਮਰੀਕਾ ਦੇ ਬਗਾਵਤ ਦੇ ਵਿੱਚ ਕਹਿ ਲਓ ਜਾਂ ਅਮਰੀਕਾ ਦੇ ਖਿਲਾਫ ਸੁਰਾਂ ਨੇ, ਉਹ ਇੱਕ ਤਾਂ ਇਕਜੁੱਟ ਹੋਣੀਆਂ ਸ਼ੁਰੂ ਹੋ ਗਈਆਂ। ਇੱਕ ਉਹਨਾਂ ਨੇ ਹੁਣ ਐਕਸ਼ਨਸ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹੈ, ਜਿਵੇਂ ਹਮਾਸ ਦਾ ਆਪਾਂ ਐਕਸ਼ਨ ਦੇਖਿਆ, ਉਸ ਤੋਂ ਬਾਅਦ ਉਹਨਾਂ ਨੇ ਤਾਂ 1200-1300 ਬੰਦਾ ਮਾਰਿਆ, ਪਰ ਉਹਦੀ ਭਰਪਾਈ ਤਾਂ 25000 ਬੰਦਾ ਵੀ ਹਰੇ ਮਰ ਕੇ ਤੇ ਬੰਬਾਰਮੈਂਟ ਰੁਕੀ ਨਹੀਂ ਇਜ਼ਰਾਈਲ ਦੀ। ਨਹੀਂ, ਉਹਨਾਂ ਨੇ ਕਿਹਾ ਨੇਤਨਯਾਹੂ ਨੇ ਵੀ ਇਸ ਸਾਲ ਦੇ ਵਿੱਚ ਵੀ ਇਦਾਂ ਹੀ ਜਾਰੀ ਰਹੂਗਾ। ਹਾਂਜੀ, ਇਹ ਥੋੜਾ ਜਿਹਾ ਆਫੈਂਸਿਵ ਘਟਾਉਣਗੇ, ਹਾਂਜੀ, ਪਰ ਇਹ ਨਹੀਂ ਆ ਵੀ ਹਟਣਗੇ ਨਹੀਂ। ਉਧਰ ਹਜ਼ਬੁੱਲਾ ਵਾਲਿਆਂ ਨੇ ਵੀ ਹੁਣ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਹਾਂਜੀ, ਬੇਰੁਟ ਦੇ ਵਿੱਚ ਕੱਲ ਇਹਨਾਂ ਨੇ ਹਮਾਸ ਦਾ ਇੱਕ ਟੌਪ ਦਾ ਲੀਡਰ ਮਾਰਤਾ ਡਰੋਨ ਹਮਲੇ ਦੇ ਨਾਲ। ਹੁਣ ਲੈਬਨਾਨ ਦੀ ਧਰਤੀ ਦੇ ਉੱਤੇ ਆ ਕੇ ਉਹ ਮਾਰ ਜਾਵੇ, ਸੇਮ ਥਿੰਗ ਹੀ ਆ। ਜਿੱਦਾਂ ਆਪਾਂ ਦੇਖਦੇ ਆ ਵੀ ਕੈਨੇਡਾ ਵਾਲੇ ਕਹਿੰਦੇ ਆ ਭਾਈ ਨਿੱਜਰ ਹੁਣਾਂ ਨੂੰ ਸਾਡੇ ਮੁਲਕ ਚ ਆ ਕੇ ਜਿਹੜਾ ਉਹ ਮਾਰਤਾ। ਹੁਣ ਸੋਵਰਨਟੀ ਦਾ ਮਾਮਲਾ ਜਿਹੜਾ ਉਹ ਹਰ ਇੱਕ ਮੁਲਕ ਦਾ ਬਰਾਬਰ ਹੀ ਆ, ਉਹ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਦੇਖਦੇ ਆ ਵੀ ਉਹ ਇਹ ਨਹੀਂ ਆ ਵੀ ਆਪਾਂ ਕੰਪੇਅਰ ਕਰਦੇ ਆ ਹਮਾਸ ਦੇ ਲੀਡਰ ਨੂੰ ਤੇ ਭਾਈ ਨਿੱਜਰ ਨੂੰ, ਨਹੀਂ, ਪਰ ਉਹ ਮੁਲਕ ਜਿਹੜਾ ਆ ਉਹ ਉਸੇ ਹਿਸਾਬ ਨਾਲ ਰਿਐਕਟ ਕਰਨ ਦੀ ਗੱਲ ਕਰਦਾ ਵੀ ਉਹ ਸਾਰੀਆਂ ਚੀਜ਼ਾਂ ਦੇ ਵਿੱਚ। ਹੁਣ ਭਾਈ ਨਿੱਜਰ ਤਾਂ ਸਿਰਫ ਗੱਲ ਕਰਦੇ ਸੀਗੇ ਆਪਾਂ ਵੀ ਵੱਖਰੇ ਮੁਲਕ ਦੀ ਰੈਫਰੈਂਡਮ ਦੀ, ਨਾਲੇ ਉਹ ਪੀਸਫੁਲ ਸੀਗੇ ਨਾ, ਵੀ ਉਸ ਤਰੀਕੇ ਦੇ ਹਮਾਸ ਵਾਲਿਆਂ ਦਾ ਹੋਰ ਹਿਸਾਬ, ਉਹਨਾਂ ਦਾ ਹੋਰ ਤਰੀਕਾ ਚੱਲ ਰਿਹਾ। ਮਤਲਬ ਹਮਾਸ ਵਾਲਿਆਂ ਤੇ ਵੀ ਦੋਸ਼ ਲੱਗਦੇ, ਹੁਣ ਉਹਨਾਂ ਨੇ ਕਿਡਨੈਪਿੰਗ ਕੀਤੀ, ਰੇਪ ਕੀਤੇ, ਬਹੁਤ ਸਾਰਾ ਬੰਦਾ ਅਜੇ ਵੀ ਉਹਨਾਂ ਦੇ ਕੋਲ ਹੈਗੇ। ਹਾਂਜੀ, ਹੈਗੇ ਜਿਹੜੇ ਹੈਗੇ ਨੇ। ਇਹਨਾਂ ਦੇ ਵਿੱਚ ਜਿਹੜਾ ਸਾਲਸੀ ਬਣ ਰਿਹਾ ਸੀ ਉਹ ਸੀ ਕਤਰ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਕਤਰ ਦੇ ਵਿੱਚ ਪੈਣ ਨਾਲ ਚੀਜ਼ਾਂ ਠੰਡੀਆਂ ਹੋ ਜਾਣਗੀਆਂ, ਪਰ ਜਿਵੇਂ ਈਰਾਨ ਤੋਂ ਪਹਿਲਾਂ ਹੀ ਹਮਾਸ ਨੂੰ ਬੈਕ ਕੀਤਾ ਜਾ ਰਿਹਾ ਸੀ ਜਾਂ ਹਿਜ਼ਬੁੱਲਾ ਇਸ ਮਾਮਲੇ ਨੂੰ ਲੈ ਕੇ ਬਹੁਤ ਜ਼ਿਆਦਾ ਓਵਰ ਰਿਐਕਟ ਕਰ ਰਿਹਾ ਸੀਗਾ, ਤਾਂ ਲੱਗਦਾ ਸੀਗਾ ਕਿ ਸ਼ਾਇਦ ਉਥਲ-ਪੁਥਲ ਹੋਣੀ ਹੈ। ਪਰ ਜਿਵੇਂ ਹੌਦੀਜ਼ ਦੇ ਐਕਸ਼ਨ ਆਏ ਨਾ ਲੰਘੇ ਦਿਨਾਂ ਦੇ ਵਿੱਚ, ਤਾਂ ਉਹਦੇ ਤੋਂ ਇਹ ਜ਼ਰੂਰ ਲੱਗਦਾ ਸੀਗਾ ਕਿ ਸ਼ਾਇਦ ਇੰਡੀਅਨ ਗਵਰਨਮੈਂਟ ਇਹਦਾ ਜਵਾਬ ਦੇਊਗੀ। ਪਰ ਮੇਰੇ ਖਿਆਲ ਦੇ ਨਾਲ ਜਿਹੜੇ ਆਰਟੀਕਲ ਦਾ ਤੁਸੀਂ ਹਵਾਲਾ ਦਿੱਤਾ ਉਹਦੇ ਨਾਲ ਜਾਂ ਕੁਝ ਹੋਰ ਆਰਟੀਕਲਾਂ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਭਾਰਤ ਵਾਲੇ ਸੁਸਤ ਨੇ ਤੇ ਅਮਰੀਕਾ ਦੀ ਜਿਹੜੀ ਹਮਾਇਤ ਕਰਨੀ ਚਾਹੀਦੀ ਉਹਨਾਂ ਨੂੰ ਹੌਦੀਜ਼ ਦੇ ਵਿਰੁੱਧ ਲੜਨ ਦੀ, ਉਹ ਵੀ ਉਹ ਕਰ ਨਹੀਂ ਰਹੇ। ਹਾਂਜੀ, ਉਹ ਪਤਾ ਨਹੀਂ ਉਹਨਾਂ ਦੀ ਕਿਹੜੀ ਪੋਲਿਟਿਕਸ ਆ, ਹੁਣ ਪ੍ਰੋ ਰਸ਼ੀਆ ਚੀਨ ਪੋਲਿਟਿਕਸ ਆ ਜਾਂ ਅਗੇਂਸਟ ਅਮਰੀਕਾ ਵਾਲੀ ਪੋਲਿਟਿਕਸ ਆ, ਸਾਰੀਆਂ ਮਿਕਸ ਹੀ ਆ ਇਸ ਦੇ ਵਿੱਚ ਜਿਹੜੀਆਂ ਨਜ਼ਰ ਆਉਂਦੀਆਂ। ਰੁੱਖ ਇੱਕ ਇਹ ਵੀ ਹੈ, ਇਹ ਵੀ ਇੱਕ ਆਪਾਂ ਐਂਗਲ ਜਿਹੜਾ ਇਸ ਨੂੰ ਜਿਹੜਾ ਉਹ ਦੇਖਣਾ ਸੀ। ਸੋ ਜਿਹੜਾ ਹੁਣ ਯੂਐਸ ਨੇ ਇੱਕ ਕੋਲੀਸ਼ਨ ਬਣਾਈ ਆ ਜਿਸ ਦੇ ਵਿੱਚ ਬਹੁਤ ਸਾਰੇ ਮੁਲਕ ਸ਼ਾਮਲ ਨੇ, ਯੂਐਸ ਆ, ਆਸਟ੍ਰੇਲੀਆ, ਬਹਿਰੀਨ, ਬੈਲਜੀਅਮ, ਕੈਨੇਡਾ, ਡੈਨਮਾਰਕ, ਜਰਮਨੀ, ਇਟਲੀ, ਜਾਪਾਨ, ਨੀਦਰਲੈਂਡ, ਨਿਊਜ਼ੀਲੈਂਡ ਤੇ ਯੂਕੇ, ਬ੍ਰਿਟੇਨ। ਇਹ ਸਾਰੇ ਜਾਣਿਆਂ ਨੇ ਮਿਲ ਕੇ ਇਹ ਹੁਣ ਕਹਿਤਾ ਆ ਵੀ ਭਾਈ ਹਟ ਜਾਓ, ਠੀਕ ਹੈ, ਬੰਦੇ ਬਣ ਜਾਓ, ਨਹੀਂ ਤਾਂ ਫਿਰ ਅਸੀਂ ਬਣਾਵਾਂਗੇ। ਇੱਕ ਹਿਸਾਬ ਨਾਲ ਜਿੱਦਾਂ ਪੰਜਾਬੀ ਚ ਕਹੀਏ ਤਾਂ ਉਹਨਾਂ ਨੇ ਉਹੀ ਕਹਿਤਾ, ਉਹਨਾਂ ਨੇ ਵਾਰਨ ਕਰਤਾ, ਚੇਤਾਵਨੀ ਦੇਤੀ ਆ ਵੀ ਸਟਾਪ ਕਰ ਦਿਓ ਜਿਹੜੇ ਸ਼ਿਪ ਦੇ ਅਟੈਕ ਤੁਸੀਂ ਕਰ ਰਹੇ ਆ। ਮੰਗਲਵਾਰ ਤੱਕ, ਕੱਲ ਤੱਕ 23 ਇਹਨਾਂ ਨੇ ਹਮਲੇ ਵੱਖ-ਵੱਖ ਸ਼ਿਪਸ ਦੇ ਉੱਤੇ ਹੁਣ ਤੱਕ ਪਿਛਲੇ ਮਹੀਨੇ 2 ਮਹੀਨੇ ਦੇ ਵਿੱਚ ਕੀਤੇ। ਡਰੋਨਸ, ਮਿਜ਼ਾਈਲਸ ਦੇ ਨਾਲ ਜਿਹੜੇ ਹਾਊਦੀਜ਼ ਆ ਉਹ ਇਸ ਟਾਈਮ ਹਮਲੇ ਆ ਉਹ ਕਰ ਰਹੇ ਆ। ਇੱਕ ਤਾਂ ਸ਼ਾਇਦ ਜਹਾਜ਼ ਸੀਗਾ ਜਿਹੜਾ ਇਜ਼ਰਾਈਲ ਤੋਂ ਹੀ ਚੱਲਿਆ ਸੀਗਾ, ਬਾਅਦ ਦੇ ਵਿੱਚ ਪਤਾ ਲੱਗਾ ਕਿ ਇਜ਼ਰਾਈਲ ਦਾ ਉਹਦੇ ਚ ਕੋਈ ਲਾਗਾ ਦੇਗਾ ਨਹੀਂ ਸੀਗਾ, ਸਮਾਨ ਤਾਂ ਉਹਦੇ ਚ ਇੰਡੀਆ ਦਾ ਸੀ, ਸ਼ਾਇਦ ਇੰਡੀਆ ਦਾ ਤੇਲ ਸੀਗਾ। ਹਾਂਜੀ, ਇੰਡੀਆ ਵਾਲੇ ਚੁੱਪ ਬੈਠੇ ਨੇ, ਉਹ ਇਸ ਟਾਈਮ ਅਮਰੀਕਾ ਤੋਂ ਪਰੇ ਹੋਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਉਹਨਾਂ ਦਾ ਇਹ ਆ ਵੀ ਇਹਨੂੰ ਨਾਲ ਵੀ ਰੱਖੀਏ ਤੇ ਇਹਨਾਂ ਦੀ ਮੰਨੀਏ ਵੀ ਨਾ।
ਸੋ ਇੰਡੀਆ ਟੋਟਲੀ ਇਸ ਟਾਈਮ ਮਿਸਿੰਗ ਆ, ਜਦ ਕਿ ਇਹ ਜਿਹੜਾ ਲਾਲ ਸਾਗਰ ਹੈ ਇਵੈਂਚੁਅਲੀ ਅਰੇਬੀਅਨ ਸੀ ਚ ਆ ਕੇ ਮਿਲਦਾ ਆ। ਹਾਂਜੀ ਅਰੇਬੀਅਨ ਸੀ ਦੀਆਂ ਜਿਹੜੀਆਂ ਬਹੁਤ ਸਾਰੀਆਂ ਬੰਦਰਗਾਹਾਂ ਉਧਰਲੇ ਪਾਸੇ ਲੱਗਦੀਆਂ ਉਹ ਆ, ਲੱਗਦੀਆਂ ਆ, ਲੱਗਦੀਆਂ ਚਾਹੇ ਉਹ ਅਡਾਨੀ ਵਾਲੇ ਦੀ ਹੋਵੇ, ਹਾਂਜੀ ਹਾਂਜੀ ਚਾਹੇ ਬੰਬਈ ਵਾਲੀ ਹੋਵੇ, ਦੁਬਈ ਵਾਲੀ ਚਾਹੇ ਹੋਵੇ, ਬਿਲਕੁਲ। ਚੇਨਈ ਵਾਲੀ ਉਰਲੇ ਪਾਸੇ ਕੇਰਲਾ ਵਾਲੇ ਪਾਸੇ ਦੇ ਵਿੱਚ ਕੋਈ ਹੋਵੇ। ਹੂੰ, ਉਹ ਸਾਰੀਆਂ ਜਿਹੜੀਆਂ ਆ ਉਹ ਉਧਰਲੇ ਪਾਸੇ ਨੂੰ ਜਿਹੜੀਆਂ ਉਹ ਲੱਗਦੀਆਂ ਆ, ਹੂੰ, ਪਰ ਉਹ ਇਸ ਟਾਈਮ ਬਿਲਕੁਲ ਟਾਲਾ ਚੁੱਪ ਸੁਸਤ ਕੰਨ ਦੇ ਉੱਤੇ ਜਿੱਦਾਂ ਸੁਸਰੀ ਜਿਹੜੀ ਆ ਉਹ ਸੌਂ ਗਈ ਹੁੰਦੀ ਆ ਨਾ, ਹਾਂਜੀ ਹਾਂਜੀ ਵੀ ਉਹ ਸਭ ਬਣਿਆ ਪਿਆ ਆ। ਤੁਹਾਡੇ ਤੇਲ ਦੀ ਹਿਫਾਜ਼ਤ ਕਰਨ ਦੇ ਲਈ ਅਮਰੀਕਾ ਜਿਹੜਾ ਹੈ ਉਹ ਕੋਲੀਸ਼ਨ ਬਣਾ ਰਿਹਾ ਆ, ਤੇ ਪਰ ਤੁਸੀਂ ਜਿਹੜਾ ਆ ਉਹ ਇਸ ਟਾਈਮ ਚੁੱਪ ਵੱਟੀ ਬੈਠੇ ਆ। ਅਮਰੀਕਾ ਨੇ ਹੁਣ ਦਿਖਾਈਆਂ ਅੱਖਾਂ ਬਹੁਤ ਇਹਨਾਂ ਨੂੰ, ਜੀ ਜੀ ਪਿਛਲੇ ਕੁਝ ਦਿਨਾਂ 'ਚ ਆਪਾਂ ਦੇਖਿਆ ਹੀ ਆ ਵੀ ਇਹ ਸਾਰੇ ਕੁਛ ਦੇ ਵਿੱਚ, ਪਰ ਭਾਰਤ ਜਿਹੜਾ ਆ ਉਹ ਇਸ ਟਾਈਮ ਬਿਲਕੁਲ ਰੂਸ ਦੇ ਨਾਲ ਆ। ਉਹ ਜਿਹੜਾ ਜੈ ਕ੍ਰਿਸ਼ਨ ਆ, ਜੈ ਸ਼ੰਕਰ ਜਿਹੜਾ ਉਹ ਰੂਸ ਵੀ ਗਿਆ ਸੀ, ਉਹਨੇ ਪੁਤਿਨ ਨੂੰ ਵੀ ਜਿਹੜਾ ਉਹ ਮਿਲ ਕੇ ਆਏ ਸੀ। ਤੇਲ ਨੂੰ ਲੈ ਕੇ ਅਮਰੀਕਾ ਵਾਲੇ ਪਹਿਲਾਂ ਹੀ ਦੁਖੀ ਸੀਗੇ ਇੰਡੀਆ ਵਾਲਿਆਂ ਤੋਂ, ਇੰਡੀਆ ਦੀ ਜਿਹੜੀ ਉਹ ਬਾਂਹ ਉਹ ਨਾਲ ਦੇ ਨਾਲ ਮਰੋੜ ਵੀ ਜਿਹੜੇ ਰਹੇ ਹੈਗੇ ਆ। ਸੋ ਜਿਹੜੇ ਹਾਊਸਿਸ ਦੇ ਦੁਆਰਾ ਹੁਣ ਹਮਲੇ ਕੀਤੇ ਜਾ ਰਹੇ ਆ, ਉੱਥੇ ਈਰਾਨ ਦੇ ਡਿਸਟਰੋਇਰ ਆਉਣਾ, ਤੇ ਯੂਐਸ ਨੇ ਆਪਣੀ ਇੱਕ ਵੱਡੀ ਜਿਹੜੀ ਸਮੁੰਦਰੀ ਕਹਿ ਲਓ ਵੀ ਸ਼ਕਤੀ ਆ ਉਹ ਇਸ ਟਾਈਮ ਲਾਲ ਸਾਗਰ ਦੇ ਵਿੱਚ ਲਾਈ ਹੋਈ ਆ, ਰੈੱਡ ਸੀ ਦੇ ਵਿੱਚ ਜਿਹੜੀ ਉਹ ਲਗਾਈ ਹੋਈ ਆ। USS ਆਈਜ਼ਨਹਾਵਰ ਜਿਹੜਾ ਆ ਉਸ ਕੈਟਾਗਰੀ ਦਾ ਜਿਹੜਾ ਉਹ ਸਮੁੰਦਰੀ ਬੇੜਾ ਆ ਉਹ ਇਸ ਟਾਈਮ ਉੱਥੇ ਲਗਾਇਆ ਗਿਆ ਆ। ਜੀ ਜੀ ਥੋੜੇ ਦਿਨ ਪਹਿਲਾਂ, 2 ਦਿਨ ਪਹਿਲਾਂ ਹੀ ਇੱਕ ਅਮਰੀਕੀ ਹੈਲੀਕਾਪਟਰ ਦੇ ਜ਼ਰੀਏ 3 ਹਾਊਦੀਆਂ ਦੇ ਜਿਹੜੀਆਂ ਬੋਟਸ ਆ, ਕਿਸ਼ਤੀਆਂ ਆ, ਉਹਨਾਂ ਨੂੰ ਢੇਰ ਕਰ ਦਿੱਤਾ ਗਿਆ, ਉਹ ਡੁਬਾ ਦਿੱਤੀਆਂ ਗਈਆਂ। ਕਈਆਂ ਦੀ ਉਹ ਜਿਹੜੇ ਹਾਊਦੀ ਰੈਬਲਸ ਉਹਨਾਂ ਵਿੱਚ ਆ, ਉਹਨਾਂ ਦੀ ਮੌਤ ਵੀ ਜਿਹੜੀ ਉਹ ਹੋਈ ਆ। ਉਹ ਇਸੇ ਲਈ ਕਿਉਂਕਿ ਉਹਨਾਂ ਨੇ ਇੱਕ ਹੋਰ ਸ਼ਿਪ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਸ਼ਿਪ ਨੇ ਡਿਸਟ੍ਰੈਸ ਸਿਗਨਲ ਘੱਲਿਆ, ਜਿਸ ਦਾ ਜਵਾਬ ਜਿਹੜਾ ਇਸ ਕੋਲੀਸ਼ਨ ਨੂੰ ਲੀਡ ਕਰਨ ਵਾਲਾ ਅਮਰੀਕਾ ਆ ਉਸ ਨੇ ਜਿਹੜਾ ਉਹ ਦਿੱਤਾ। ਤੇ ਹੁਣ ਜੇ ਅਮਰੀਕਾ ਈਰਾਨ ਹਾਊਸਿਸ ਦੇ ਨਾਲ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਸ ਵਾਰਫੇਅਰ ਦੇ ਵਿੱਚ ਜਾਂਦਾ ਆ, ਤਾਂ ਇਕਨੋਮਿਕ ਸਭ ਨੂੰ ਹੀ ਪਤਾ ਵੀ ਕਿੱਦਾਂ ਦੇ ਜਿਹੜੇ ਉਹ ਹਾਲਾਤ ਨੇ ਇਸ ਟਾਈਮ ਜਿਹੜੇ ਉਹ ਬਣੇ ਆ। ਤੇ ਲੜਾਈ ਦੇ ਆਉਣ ਦੇ ਨਾਲ ਲੜਾਈ ਵਾਲੀਆਂ ਕੰਪਨੀਆਂ, ਹਥਿਆਰਾਂ ਵਾਲੀਆਂ ਕੰਪਨੀਆਂ ਦਾ ਫਾਇਦਾ ਜ਼ਰੂਰ ਹੁੰਦਾ ਆ ਹਰ ਵਾਰੀ, ਕਿਤੇ ਵੀ ਦੁਨੀਆ 'ਚ ਕਿਤੇ ਵੀ ਲੜਾਈ ਹੋ ਰਹੀ ਹੋਵੇ, ਪਰ ਆਮ ਲੋਕਾਂ ਦਾ ਕੰਮ ਜਿਹੜਾ ਉਹ ਬਹੁਤ ਖਰਾਬ ਹੁੰਦਾ ਆ। ਬਹੁਤ ਸਾਰੇ ਲੋਕ ਇਹ ਸਮਝਦੇ ਬੈਠੇ ਆ ਵੀ ਇੱਥੇ ਕਿਹੜਾ ਸਾਨੂੰ ਸੱਦ ਲੈਣਾ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਮਰੀਕਾ ਦੇ ਵਿੱਚ ਇੱਕ ਡਰਾਫਟ ਨਾਂ ਦੀ ਚੀਜ਼ ਆ। ਵੀ ਜਦੋਂ ਕਿਤੇ ਲੜਾਈ ਲੱਗਦੀ ਆ, ਵਰਲਡ ਵਾਰ 1 ਹੋਇਆ ਸੀ, 2 ਹੋਇਆ ਸੀ, ਉਦੋਂ ਇਹ ਥੋੜੀ ਪੈਂਦੇ, ਉਦੋਂ ਸਿਰਫ ਉਮਰ ਵੇਖੀ ਜਾਂਦੀ ਆ। ਜਿੱਦਾਂ ਯੂਕਰੇਨ ਵਾਲੇ ਤੇ ਰੂਸ ਵਾਲਿਆਂ ਦੇ ਵਿੱਚ ਬੰਦਿਆਂ ਨੂੰ ਕਹਿ ਰਹੇ ਸੀ ਨਾ ਵੀ ਆਓ, ਤੇ ਹੁਣ ਲੜਨਾ ਜਿਹੜਾ ਉਹ ਤੁਹਾਨੂੰ ਪੈਣਾ ਹੈ, ਉਹ ਫਿਰ ਉਹ ਚੀਜ਼ਾਂ ਉਸ ਪਾਸੇ ਵੱਲ ਨੂੰ। ਇਹ ਆਪਾਂ ਨਹੀਂ ਕਹਿ ਰਹੇ ਵੀ ਕੋਈ ਵਰਲਡ ਵਾਰ 3 ਲੱਗਣ ਵਾਲੀ ਆ, ਪਰ ਇਹ ਵੀ ਹਾਲਾਤ ਬਦਲ ਸਕਦੇ ਹੁੰਦੇ ਆ। ਇਹ ਜਿਹੜੀ ਟੈਂਸ ਮਾਹੌਲ ਬਣਨਾ ਆ, ਇਹ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੇ ਲਈ ਚਿੰਤਾ ਵਾਲਾ ਵਿਸ਼ਾ ਜ਼ਰੂਰ ਹੈ, ਹੋਣਾ ਚਾਹੀਦਾ ਹੈ। ਉਹਨਾਂ ਨੂੰ ਸਵਾਲ ਕਰਨੇ ਚਾਹੀਦੇ, ਇਲੈਕਸ਼ਨ ਦਾ ਟਾਈਮ ਆ, ਵੀ ਭਾਈ ਤੁਹਾਡਾ ਕੀ ਪਾਲਿਸੀਜ਼ ਜਿਹੜੀਆਂ ਇਸ ਦੇ ਬਾਬਤ ਰਹਿਣਗੀਆਂ। ਬਿਲਕੁਲ, ਜੇਕਰ ਆਪਾਂ ਨੂੰ ਮੈਦਾਨ ਦੇ ਵਿੱਚ ਜਾਂ ਖਬਰਾਂ ਦੇ ਵਿੱਚ ਤਾਂ ਹਾਊਦੀਜ਼ ਜਾਂ ਅਟੈਕਸ ਜਾਂ ਰੈੱਡ ਸੀ ਦਿਖ ਰਿਹਾ, ਪਰ ਅਸਲ ਦੇ ਵਿੱਚ ਸਿੱਧੇ ਤੌਰ ਤੇ ਇਹ ਚੀਜ਼ਾਂ ਦਿਖ ਰਹੀਆਂ, ਪਰ ਅਸਿੱਧੇ ਤੌਰ ਤੇ ਈਰਾਨ ਵਰਸਸ ਅਮਰੀਕਾ ਵੀ ਆਪਾਂ ਨੂੰ ਦੇਖਣਾ ਚਾਹੀਦਾ ਜਾਂ ਕਿਆਫਣਾ ਚਾਹੀਦਾ ਕਿ ਉਹ ਹੋ ਰਿਹਾ। ਜੀ, ਆਪਣੇ ਨਾਲ ਕੁਝ ਕਾਲਰ ਜੁੜੇ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਦੋਵਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੇ ਹਿਸਾਬ ਨਾਲ ਮੈਂ ਕੰਫਲਿਕਟ ਦੇਖਦਾ ਨਾ ਜੀ, ਮੈਂ ਸਮਝਦਾ ਵੀ ਇਜ਼ਰਾਈਲ ਨੇ ਨਾ ਜਿਹੜਾ ਐਕਸ਼ਨ ਲਿਆ ਉਹ ਪ੍ਰਪੋਰਸ਼ਨਲ ਨਹੀਂ। ਜਿੱਦਾਂ ਹਾਂਜੀ, ਆਪਾਂ ਜਦ ਦੇਖਦੇ ਆ ਨਾ ਬਈ ਜੈਨਾਸਾਈਡ ਵੀ ਹੋ ਸਕਦਾ ਇੱਕ ਤੌਰ ਤੇ, ਜਿੱਦਾਂ ਕਿਸੇ ਨੂੰ ਨਾ ਕਿਸੇ ਦਾ ਪਾਣੀ ਖਾਣਾ ਰੋਕਣਾ, ਜਿਹੜੇ ਹਿਸਾਬ ਨਾਲ ਜਿੱਦਾਂ ਉਹਦੇ ਬੰਬ ਸਿੱਟੀ ਜਾਂਦੇ ਆ ਨਾ। ਦੂਜੀ ਗੱਲ ਆ, ਮੈਂ ਏਦਾਂ ਵੀ ਦੇਖਦਾ ਕਲੋਨਲਿਜ਼ਮ, ਜਿੱਦਾਂ ਗੋਰਿਆਂ ਦਾ ਰਾਜ ਚੱਲਦਾ ਸੀ ਸਾਰੇ ਦੁਨੀਆ ਤੇ, ਉਸ ਹਿਸਾਬ ਨਾਲ ਵੀ ਆਪਾਂ ਦੇਖਦੇ ਆ ਨਾ ਵੀ ਜਿੱਦਾਂ ਜੇ ਕੋਈ ਗੋਰਾ ਨਹੀਂ, ਹੋਰ ਰੰਗ ਦਾ ਕੋਈ, ਉਹ ਵੀ ਸਾਡੇ ਮੂਹਰੇ ਆਕ ਨਹੀਂ ਸਕਦਾ, ਉੱਠ ਨਹੀਂ ਸਕਦਾ ਨਾ। ਜੇ ਉੱਠੂਗਾ ਵੀ ਸਾਨੂੰ ਅਸੀਂ ਏਦਾਂ ਕਰਾਂਗੇ ਨਾ, ਤੁਹਾਡੇ ਉੱਪਰ ਬੰਬ ਸਿੱਟਾਂਗੇ, ਤੁਹਾਡੇ ਨਿਆਣੇ ਮਾਰਾਂਗੇ, ਤੁਹਾਡੇ ਬੁੜੀਆਂ ਮਾਰਾਂਗੇ ਨਾ। ਜਿੱਦਾਂ ਇਹਨਾਂ ਨੇ ਕੀਤਾ ਆ ਗੋਰਿਆਂ ਨੇ ਪਹਿਲਾਂ ਰਾਜ ਸਾਰੇ ਦੁਨੀਆ ਤੇ, ਕਿੰਨਾ ਕਤਲੇਆਮ ਕੀਤਾ ਇਹਨਾਂ ਨੇ। ਸੋ ਆਈ ਥਿੰਕ ਉਹ ਵੀ ਸੋਚ ਆ ਨਾ ਇਹਨਾਂ ਦੀ ਬਈ ਅਸੀਂ, ਜੇ ਤੁਸੀਂ ਗੋਰੇ ਨਹੀਂ, ਤੁਹਾਡੀ ਜਿਹੜੀ ਜ਼ਿੰਦਗੀ ਆ ਉਹਦੀ ਕੀਮਤ ਘੱਟ ਆ। ਜੇ ਤੁਸੀਂ ਗੋਰੇ ਆ, ਤੁਹਾਡੀ ਜ਼ਿੰਦਗੀ ਦੀ ਕੀਮਤ ਜ਼ਿਆਦੀ ਆ ਨਾ। ਆਪਾਂ ਦੇਖਦੇ ਹਰ ਕੋਈ ਟੀਵੀ ਦੇਖਦੇ ਆ ਕੀ ਹੋ ਰਿਹਾ ਨਾ, ਉਹਦੇ ਬੰਬ ਸਿੱਟੀਆਂ ਦੇ ਹਸਪਤਾਲ ਤੇ, ਰੈਫਿਊਜੀ ਕੈਂਪ ਤੇ, ਉਹਨਾਂ ਨੂੰ ਕੋਈ ਨਹੀਂ ਕੇਅਰ ਉਹਨਾਂ ਦੀ ਜ਼ਿੰਦਗੀ ਦਾ। ਸੋ ਮੈਂ ਤਾਂ ਕਹਿੰਦਾ ਵੀ ਗਲਤੀ ਆ ਕੰਮ ਨਾ, ਬਹੁਤ ਮਾੜਾ। ਇਹ ਆਪਣੀ ਵੀ ਗਲਤੀ, ਆਪਾਂ ਵੀ ਨਹੀਂ ਕੁਛ ਕਰਦੇ ਨਾ,
ਪ੍ਰੋਟੈਸਟ ਹੋਣੇ ਚਾਹੀਦੇ ਆ ਵੀ ਇਦਾਂ ਦਾ ਕੰਮ ਹੋਣਾ ਨਹੀਂ ਚਾਹੀਦਾ ਦੁਨੀਆ 'ਚ 2023 ਵਿੱਚ ਨਾ। ਜੀ ਜੀ ਬਿਲਕੁਲ। ਸੋ ਆਪਾਂ ਨੂੰ ਚੱਲ ਸਪੋਰਟ ਤਾਂ ਕਿਸੇ ਦਾ ਵੀ ਕਰਨਾ ਚਾਹੀਦਾ ਨਾ, ਪਰ ਜੇ ਕੋਈ ਗਰੀਬ ਨਾਲ ਜਾਂ ਮਾੜੇ ਨਾਲ ਗਲਤ ਹੁੰਦਾ, ਆਪਣੇ ਧਰਮ ਨੇ ਦੱਸਿਆ ਨਾ ਕਿ ਉਹਨਾਂ ਖਾਣਾ ਨਾ। ਸੋ ਆਪਣੇ ਧਰਮ ਵਿੱਚ ਇਹ ਗੱਲਾਂ ਆਪਾਂ ਨੂੰ ਸਿਖਾਉਣੀਆਂ ਨਾ। ਸੋ ਆਈ ਥਿੰਕ ਆਪਾਂ ਨੂੰ ਖਾਣਾ ਚਾਹੀਦਾ, ਲੋਕਾਂ ਨੂੰ ਵੀ ਖਾਣਾ ਚਾਹੀਦਾ। ਸੋ ਇਹ ਮੇਰੇ ਵਿਚਾਰ ਸੀਗੇ ਨਾ। ਠੀਕ ਹੈ ਜੀ, ਧੰਨਵਾਦ ਜੀ। ਥੈਂਕ ਯੂ। ਬਿਲਕੁਲ ਜੀ, ਹਰ ਇੱਕ ਦੇ ਆਪੋ ਆਪਣੇ ਵਿਚਾਰ ਆ ਵੀ ਇਸ ਦੇ ਵਿੱਚ। ਆਇਰਿਸ ਐਲਬਾ ਰੋਜ਼ ਜੀ, ਜਿਹੜਾ ਈਰਾਨ ਦਾ ਇਹ ਜੰਗੀ ਬੇੜਾ ਆ, ਠੀਕ ਹੈ, ਜਿਹੜਾ ਲਾਲ ਸਾਗਰ ਦੇ ਵਿੱਚ ਜਾਂਦਿਆਂ ਦੇਖਿਆ ਗਿਆ ਹੈ ਵੀ ਉੱਥੇ ਜਿਹੜਾ ਉਹ ਜਾ ਰਿਹਾ ਆ ਕਿ ਆਮੋ ਸਾਹਮਣੇ ਹੋ ਜਾਣਗੇ USS ਆਈਜ਼ਨਹਾਵਰ ਦੇ ਤੇ ਇਹ ਜਿਹੜਾ ਈਰਾਨ ਦਾ ਵਾਰਸ਼ਿਪ ਆ ਉਸ ਪਾਸੇ ਵੱਲ ਨੂੰ ਜਾਂਦਾ ਆ। ਇਹ ਕੀ ਸੰਕੇਤ ਆ ਰਹੇ ਨੇ ਕਿ ਇਹ ਦੋਨੋਂ ਪੋਸਚਰ ਹੋ ਰਿਹਾ ਆ। ਹਾਂਜੀ, ਵੀ ਦੋਨੋਂ ਜਾਣੇ ਆਪਣੀ ਸ਼ਕਤੀ ਪ੍ਰਦਰਸ਼ਨ, ਤਾਕਤਾਂ ਦਾ ਪ੍ਰਦਰਸ਼ਨ ਕਰਕੇ, ਵੀ ਉਹ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ ਆ ਕਿ ਵਾਕਿਆ ਦੇ ਵਿੱਚ ਕੋਈ ਹੋਰ ਪਾਸੇ ਵੱਲ ਨੂੰ ਜਾ ਰਹੀ ਆ ਜੀ। ਹੁਣ ਦੇਖੋ ਆਪਾਂ ਅਮਰੀਕਾ 'ਚ ਰਹਿੰਦੇ ਜੀ, ਅਮਰੀਕਨ ਜਿਹੜੇ ਬਹੁਤ ਸਾਰੇ ਸਿਟੀਜ਼ਨ ਵੀ ਹਾਂਜੀ ਹਾਂਜੀ, ਜਾਂ ਇੱਥੇ ਤਾਂ ਹੁਣ ਖਾਣੇ ਪੀਣੇ ਸਾਰਾ ਕੁਝ ਨਾਲ ਹੀ ਆ, ਜੋ ਅਮਰੀਕਾ ਦੇ ਹਾਲਾਤ ਹੋਣੇ ਸਾਰਿਆਂ ਦੇ ਉਹਨਾਂ ਦੇ ਬਰਾਬਰ ਹੀ ਜਿਹੜੇ ਉਹ ਹੋਣੇ ਆ। ਸੋ ਇਹ ਹੁਣ ਆਪਾਂ ਨੂੰ ਵੀ ਜਿਹੜਾ ਨਾਲ ਦੇ ਨਾਲ ਦੇਖਣਾ ਪੈਣਾ, ਮਨ ਵੀ ਬਣਾਉਣਾ ਪੈਣਾ ਵੀ ਮੰਨ ਲਓ ਭਾਈ ਲੜਾਈ ਲੱਗਦੀ ਤੇ ਫਿਰ ਕਰਨਾ ਕੀ ਆ, ਵੀ ਹੋਣਾ ਕੀ ਆ ਉੱਥੇ ਨਾ। ਵੀ ਇਹ ਸਾਰੀਆਂ ਚੀਜ਼ਾਂ ਦਾ ਭਾਈ ਧਿਆਨ ਜਿਹੜਾ ਉਹ ਰੱਖੋ। ਹੋਰ ਕਿਸੇ ਨੂੰ ਕੋਈ ਪੈਟਰੀਓਟਿਜ਼ਮ, ਨੈਸ਼ਨਲਿਜ਼ਮ, ਰਾਸ਼ਟਰਵਾਦ ਜਾਂ ਇਹ ਵਾਲੀਆਂ ਚੀਜ਼ਾਂ ਕਿਸੇ 'ਚ ਹੈ ਨਹੀਂ ਹੈਗੀਆਂ, ਉਹ ਇੱਕ ਵੱਖਰੀ ਗੱਲ ਆ। ਪਰ ਲੜਾਈ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਸੇਕ ਆ ਇਕਨੋਮਿਕ ਤੌਰ ਦੇ ਉੱਤੇ ਉਹ ਜਿਹੜਾ ਉਹ ਲੱਗਦਾ ਆ, ਕਿਉਂਕਿ ਹੂਜ਼ ਗੋਇੰ ਟੂ ਫੁੱਟ ਦਾ ਬਿੱਲ। ਹਾਂਜੀ ਹਾਂਜੀ ਬਿਲਕੁਲ, ਜਿਹੜਾ ਸ਼ਬਦ ਵਰਤਿਆ ਜਾਂਦਾ ਨਾ ਵੀ ਇਹ ਖਰਚਾ ਝੱਲਣਾ ਕਿੰਨੇ ਆ, ਕਿਸੇ ਨੇ ਨਹੀਂ ਹੋਰ ਨੇ ਝੱਲਣਾ, ਜਿਹੜਾ ਟੈਕਸ ਪੇਅਰ ਆ ਉਸੇ ਨੇ, ਜਨਤਾ ਤੇ ਹੀ ਪੈਣਾ। ਜਿੰਨਾ ਯੂਕਰੇਨ ਨੂੰ ਜਾ ਰਿਹਾ, ਜਿੰਨਾ ਇਜ਼ਰਾਈਲ ਨੂੰ ਜਾ ਰਿਹਾ, ਜਾਂ ਜਿੰਨਾ ਹੋਰ ਮੁਲਕਾਂ ਦੇ ਵਿੱਚ ਰਾਸ਼ੀ ਜਾਂਦੀ ਆ, ਉਹ ਕਿਹਦੀ ਜਾਂਦੀ ਆ? ਆਪਣੀ ਸਾਰਿਆਂ ਦੀ ਜਿਹੜੀ ਟੈਕਸ ਪੇਅਰ ਦੀ ਜਾਂਦੀ ਆ। ਨੋ ਡਾਊਟ ਅੱਜ ਅਮਰੀਕਾ ਦੀ ਸਰਦਾਰੀ ਇਹਦੇ ਕਰਕੇ ਵੀ ਆ ਵੀ ਅਮਰੀਕਾ ਆਪਣੀ ਮਿਲਟਰੀ ਤੇ ਸਪੈਂਡਿੰਗ ਬਹੁਤ ਕਰਦਾ। ਵੀ ਦੁਨੀਆ ਦੇ ਵਿੱਚ ਜਿਹੜੇ ਧੌਂਸ ਵੀ ਹੈਗੀ ਆ ਤਾਂ ਉਹਦੇ ਹੁਣੇ ਹੀ ਆ ਵੀ ਰਿਸਰਚ ਦੇ ਵਿੱਚ ਅੱਗੇ ਆ, ਇਹਨਾਂ ਦੇ ਵੈਪਨਸ ਜਿਹੜੇ ਆ ਉਹ ਕਾਰਗਰ ਆ, ਸ਼ਕਤੀਸ਼ਾਲੀ ਆ, ਤੇ ਉਹ ਸਾਰੇ ਨੇ। ਨੋ ਡਾਊਟ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਨਾਲ ਦੇ ਨਾਲ ਇਹ ਚੀਜ਼ਾਂ ਵੀ ਇਵੈਂਚੁਅਲੀ ਕਿੱਧਰਲੇ ਪਾਸੇ ਨੂੰ ਇਹ ਜਾਣੀਆਂ, ਇਹ ਆਈ ਹੁਣ ਥੋੜੇ ਚਿਰ ਤੋਂ ਹੀ ਆ। ਉਹਦਾ ਇਹ ਸੋਚ ਅਮਰੀਕਾ ਦੇ ਬਾਰੇ ਰਾਜਕਰਮਵੀਰ ਸਿੰਘ ਜੀ ਕਿਹਾ ਜਾਂਦਾ ਹੈ ਕਿ ਅਮਰੀਕਾ ਕਿਸੇ ਦੇਸ਼ ਦੇ ਵਿੱਚ ਕਿਸੇ ਦੂਜੇ ਦੇਸ਼ ਦੀ ਅੰਬੈਸੀ ਹੈ। ਹੁਣ ਉਹ 'ਚ ਅਮਰੀਕਾ ਦਾ ਤਾਂ ਕੋਈ ਲੈਣਾ ਦੇਣਾ ਨਹੀਂ। ਉਸ ਅੰਬੈਸੀ ਤੇ ਜੇ ਪੇਂਟ ਵੀ ਹੁੰਦਾ ਨਾ, ਜਾਂ ਉਹਦੀ ਪਾਰਕਿੰਗ ਵੱਧਦੀ ਹੈ, ਪਾਰਕਿੰਗ ਲੋਟ ਦੇ ਵਿੱਚ ਵਾਧਾ ਹੁੰਦਾ, ਉਹਦੇ ਤੇ ਵੀ ਅਮਰੀਕਾ ਦੀ ਅੱਖ ਹੁੰਦੀ ਹੈ, ਭਾਵੇਂ ਉਹ ਕਿਸੇ ਦੂਜੇ ਦੇਸ਼ ਦੀ ਕਿਸੇ ਦੂਜੇ ਦੇਸ਼ ਨਾਲ ਹੈ। ਇੱਥੋਂ ਤੱਕ ਵੀ ਮਤਲਬ ਜੋ ਦੁਨੀਆ ਦੇ ਵਿੱਚ ਘਟ ਰਿਹਾ ਉਹਦੇ ਤੇ ਨਜ਼ਰ ਰੱਖਦਾ ਅਮਰੀਕਾ, ਉਹਦੇ ਤੇ ਅੱਖ ਰੱਖਦਾ। ਔਰ ਅੱਖ ਰੱਖਣ ਲਈ ਤੁਹਾਨੂੰ ਪਤਾ ਫਿਰ ਖਰਚੇ ਤਾਂ ਕਰਨੇ ਹੀ ਪੈਂਦੇ। ਹਾਂਜੀ, ਜੇ ਫੂਕਣੀ ਪੈਂਦੀ ਹੈ। ਨਹੀਂ ਬਿਲਕੁਲ ਜੀ, ਜੇ ਤੁਸੀਂ ਇੰਟੈਲੀਜੈਂਸ 'ਚ ਅੱਗੇ ਆ ਤਾਂ ਹੀ ਜਿਹੜਾ ਆ ਉਹ ਸਾਰੀ ਚੀਜ਼ ਦੇ ਵਿੱਚ ਆ। ਇਹ ਤਾਂ ਹੁਣ ਅਮਰੀਕਾ ਇਸ ਚੀਜ਼ ਦੇ ਲਈ ਮੰਨਿਆ ਜਿਹੜਾ ਜਾ ਰਿਹਾ। ਹੁਣ ਅੱਜ ਜਿਹੜਾ ਈਰਾਨ ਦੇ ਵਿੱਚ ਦੋਹਰਾ ਬੰਬ ਧਮਾਕਾ ਹੋਇਆ ਆ, ਅਮਰੀਕਾ ਹੁਣ ਇਹ ਕਹਿ ਰਿਹਾ ਵੀ ਹੋ ਸਕਦਾ ਹੈ ਵੀ ਆਈਸਿਸ ਦੇ ਦੁਆਰਾ ਇਹ ਬੰਬਾਰਡਮੈਂਟ ਆ, ਈਰਾਨ ਦੇ ਵਿੱਚ ਇਹ ਹਮਲੇ ਕਿਤੇ ਜਿਹੜੇ ਉਹ ਗਏ। ਹੁਣ US ਦੇ ਦੁਆਰਾ ਆਈਸਿਸ ਨੂੰ ਬਹੁਤ ਸਾਰੀ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੇ ਆਈਸਿਸ ਨੂੰ ਅੱਤਵਾਦੀ ਜਥੇਬੰਦੀ ਐਲਾਨੀ ਹੋਈ ਆ, ਤੇ ਇਸ ਨੂੰ ਖਤਮ ਕਰਨ ਦੇ ਲਈ, ਹੋਰ ਸਾਰਾ ਕੁਝ ਕਰਨ ਦੇ ਲਈ ਬੜੇ ਜਿਹੜੇ ਯਤਨ ਉਹ ਚੱਲਦੇ ਰਹੇ ਆ, ਚੱਲ ਰਹੇ ਨੇ। ਤੇ ਕਹਿੰਦੇ ਵੀ 100 ਤੋਂ ਵੱਧ ਲੋਕਾਂ ਦੀ ਜਿਹੜੀ ਅੱਜ ਦੋਹਰੇ ਬੰਬ ਧਮਾਕੇ ਦੇ ਵਿੱਚ ਮੌਤ ਜਿਹੜੀ ਉਹ ਹੋਈ ਆ। ਤੇ ਈਰਾਨ ਦੇ ਉੱਤੇ ਜਿਹੜਾ ਹਮਲਾ ਆ ਉਹ ਹੁਣ ਕੀਤਾ ਗਿਆ ਆ। ਕਹਿੰਦੇ ਈਰਾਨ ਖੁਦ ਵੀ ਆਈਸਿਸ ਦੇ ਨਾਲ ਲੜਦਾ ਰਿਹਾ ਹੈ। ਹਾਂਜੀ, ਈਰਾਨ ਲੜਦਾ ਰਿਹਾ। ਤੇ ਸੀਰੀਆ ਦੇ ਵਿੱਚ ਅਮਰੀਕਾ, ਸੀਰੀਆ ਦੇ ਰਾਸ਼ਟਰਪਤੀ ਨਾਲ, ਅਸਦ ਦਾ ਕੀ ਨਾਮ ਆ ਉਹਦਾ ਮੈਂ ਭੁੱਲ ਜਾਣਾ, ਸੀਰੀਆ ਦੇ ਰਾਸ਼ਟਰਪਤੀ ਨਾਲ ਆਈਐਸ ਨੂੰ ਖਤਮ ਕਰਨ ਵਾਸਤੇ ਅਮਰੀਕਾ ਲੜਿਆ ਨਾ। ਇਹ ਸੇਮ ਜਿਹੜੇ ਮਸਲਾ ਉਹ ਇਰਾਕ ਦੇ ਨਾਲ ਹੈ। ਇਰਾਕ ਦੇ ਵੀ ਕਈ ਇਲਾਕੇ ਜਿਹੜੇ ਆਈਐਸ ਨੇ, ਜਿਹੜੇ ਆਈਸਿਸ ਵਾਲੇ ਉਹ ਐਂਟੀ ਸ਼ੀਆ ਆ। ਜੀ, ਐਂਟੀ ਈਰਾਨ ਆ ਤੇ ਐਂਟੀ ਜਿਹੜੇ ਉਹ ਸ਼ੀਆ ਆ। ਆਈ ਥਿੰਕ ਈਰਾਨ ਹੀ ਇੱਕ ਵਾਹਦ ਸ਼ੀਆ ਵਾਲਿਆਂ ਦਾ, ਮੈਜੋਰਟੀ ਵਾਲਿਆਂ ਦਾ ਜਿਹੜਾ ਉਹ ਮੁਲਕ ਆ। ਨਹੀਂ ਤਾਂ ਬਹੁਤੇ ਜਿਹੜੇ ਸ਼ੀਆ ਸੁੰਨੀ ਜਿਹੜਾ ਹੁੰਦਾ ਆ, ਉਧਰਲੇ ਜਿਹੜੇ ਉਹ ਦੇਖੇ ਜਾਂਦੇ ਆ। ਸੋ ਇਹ ਸਾਰਾ ਕੁਝ ਜਿਹੜਾ ਆ ਉੱਥੇ ਚੱਲ ਰਿਹਾ ਹੈਗਾ ਆ। ਤੇ ਹੁਣ ਦੇਖੋ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਜਿਹੜਾ ਬਣਦਾ। ਇੱਕ ਬ੍ਰੇਕ ਦਾ ਵਕਤ ਹੋ ਗਿਆ। ਹਾਂਜੀ, ਬ੍ਰੇਕ ਤੋਂ ਬਾਅਦ ਦੇ ਵਿੱਚ ਚਰਚਾ ਨੂੰ ਜਿਹੜਾ ਆਪਾਂ ਹੋਰ ਵੀ ਜਾਰੀ ਰੱਖਦੇ ਆ ਤੇ ਗੱਲਬਾਤ ਕਰਾਂਗੇ। ਹੋਰ ਵੀ ਜਿਹੜੀਆਂ ਅਹਿਮ ਚੀਜ਼ਾਂ ਜੋ ਚੱਲ ਰਹੀਆਂ ਉਸ ਉੱਤੇ ਆਪਾਂ ਨਜ਼ਰ ਮਾਰਦੇ ਆ। ਮਿਲਦੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਬ੍ਰੇਕ ਤੋਂ ਬਾਅਦ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ ਆਇਆਂ ਨੂੰ ਸਭ ਨੂੰ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਜੀ। ਆਪਾਂ ਗੱਲਬਾਤ ਕਰ ਰਹੇ ਸੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਿ ਜਿਹੜੇ ਇਸ ਵੇਲੇ ਕੌਮਾਂਤਰੀ ਪੱਧਰ ਤੇ ਜੋ ਘਟਨਾਵਾਂ ਘਟ ਰਹੀਆਂ ਨੇ, ਅਮਰੀਕਾ ਦੀ ਉਹਨਾਂ ਦੇ ਵਿੱਚ ਕੀ ਭੂਮਿਕਾ ਤੇ ਅਮਰੀਕਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਸਿੱਝ ਰਿਹਾ ਜਾਂ ਉਹਨਾਂ ਦੇ ਦੌਰ ਦੇ ਵਿੱਚੋਂ ਲੰਘ ਰਿਹਾ। ਜੇਕਰ ਅਮਰੀਕਾ ਦੀ ਪੋਲਿਟਿਕਸ ਦੇ ਵੱਲ ਆਈਏ ਤੇ ਅਗਲੇ ਸਾਲ ਇੱਥੇ ਇਸ ਸਾਲ ਹੀ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਨੇ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੇ ਨੇ। ਬਿਲਕੁਲ ਟਰੰਪ ਉਹਨਾਂ ਚਿਹਰਿਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਚਿਹਰਿਆਂ ਦੇ ਆਲੇ ਦੁਆਲੇ ਇਸ ਤਰ੍ਹਾਂ ਦੀਆਂ ਖਬਰਾਂ ਘੁੰਮਦੀਆਂ ਰਹਿੰਦੀਆਂ ਨੇ ਕਿ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਟਰੰਪ ਟਵਿੱਟਰ ਦੇ ਉੱਤੇ ਬਹੁਤ ਵਾਰੇ ਚੀਜ਼ਾਂ ਟ੍ਰੈਂਡ ਵੀ ਕਰਦੀਆਂ ਨੇ ਜਦੋਂ ਟਰੰਪ ਨਾਲ ਜੁੜੀ ਕੋਈ ਖਬਰ ਆਉਂਦੀ ਹੈ। ਕੀ ਲੱਗਦਾ ਤੁਹਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਮੁਹਾਂਦਰਾ ਹੋ ਸਕਦਾ ਹੈ ਇਲੈਕਸ਼ਨਸ ਦੇ ਕਰਕੇ? ਕਿਹੋ ਜਿਹੇ ਇਸ਼ੂਜ਼ ਲੋਕਾਂ ਨੂੰ ਜਿਹੜੇ ਕੈਂਡੀਡੇਟਸ ਨੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੇ ਨਾਲ ਐਡਰੈਸ ਕਰਨੇ ਚਾਹੀਦੇ ਆ, ਸਾਂਝੇ ਕਰਨੇ ਚਾਹੀਦੇ? ਔਰ ਮੇਰੇ ਖਿਆਲ 2 ਰਾਜਾਂ ਦੇ ਵਿੱਚ ਅਯੋਗ ਕਰਾਰ ਦੇ ਦਿੱਤਾ ਗਿਆ। ਹਾਂਜੀ, ਉਹ ਵੀ ਇੱਕ ਮੁੱਦਾ ਇੱਕ ਵੱਖਰੇ ਤੌਰ ਦੇ ਉੱਤੇ ਨਾਲ ਦੇ ਨਾਲ ਪੈਰਲਲੀ ਜਿਹੜਾ ਉਹ ਚੱਲ ਰਿਹਾ ਆ ਜੀ। ਪਰ ਉਧਰ ਜਿਹੜਾ ਆਪਾਂ ਵੱਧਦੇ ਆ ਤੇ ਇੱਕ ਜਿਹੜੀ ਉਸ ਦੀ ਅਪਡੇਟ ਜਾਂਦੇ ਜਿਹੜਾ ਹਾਊਦੀਜ਼ ਜਿਹੜੀ ਉਹ ਕਰਦੇ ਜਾਈਏ। ਜਿਹੜੇ 12 ਮੁਲਕਾਂ ਦੀ ਆਪਾਂ ਗੱਲ ਕੀਤੀ ਸੀ ਵੀ ਉਹਨਾਂ ਨੇ ਮਿਲ ਕੇ US ਦੀ ਅਗਵਾਈ ਹੇਠ ਹੁਣ ਸਿੱਧੀ ਜਿਹੜੀ ਧਮਕੀ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਆ। ਕਹਿੰਦੇ ਵੀ ਲਾਲ ਸਾਗਰ ਦੇ ਵਿੱਚ ਆਪਣੇ ਹਮਲੇ ਤੁਸੀਂ ਬੰਦ ਕਰ ਦਿਓ, ਠੀਕ ਹੈ ਜੀ, ਨਹੀਂ ਤਾਂ ਫਿਰ ਤੁਸੀਂ ਸਾਡੇ ਤੋਂ ਮਤਲਬ ਭੇੜਾ ਤੁਸੀਂ ਦੇਖੋਗੇ ਨਹੀਂ। ਆਲਰੇਡੀ 3 ਜਿਹੜੀਆਂ ਬੋਟਸ ਆ, ਕਿਸ਼ਤੀਆਂ ਆ, ਉਹਨਾਂ ਨੇ ਡੁਬਾ ਦਿੱਤੀਆਂ ਆ। ਉਸ ਤੋਂ ਬਾਅਦ ਇਰਾਨ ਦਾ ਜਿਹੜਾ ਡਿਸਟਰੋਇਰ ਆ ਉੱਥੇ ਗਿਆ ਸੀਗਾ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ, ਇੰਡੀਆ ਦੀਆਂ ਬਹੁਤ ਸਾਰੀਆਂ ਆਈਟਮਾਂ ਇੰਡੀਅਨ ਓਸ਼ਨ ਤੋਂ ਇਧਰੋਂ ਸਵਿਜ਼ ਕਨਾਲ ਥਾਣੀ ਜਿਹੜੀਆਂ ਜਾਂਦੀਆਂ, ਪਰ ਇੰਡੀਆ ਵਾਲੇ ਇਹਦੇ ਵਿੱਚ ਸਾਥ ਨਹੀਂ ਦੇ ਰਹੇ। ਉਹ ਤਾਂ ਮੋਦੀ ਹੁਣੀ ਕਾਲ ਕਰ ਦਿੰਦੇ ਇਜ਼ਰਾਈਲ ਵਾਲੇ ਨੂੰ ਵੀ ਆਪਾਂ ਤੇਰੇ ਨਾਲ ਆ, ਵੀ ਆਪਾਂ ਏਦਾਂ ਆ। ਨਾਲੇ ਉਹਨਾਂ ਦਾ ਬਿਆਨ ਕਦੀ ਇਹ ਵੀ ਆ ਜਾਂਦਾ ਵੀ ਆ ਚੀਜ਼ ਠੀਕ ਨਹੀਂ ਹੋ ਰਹੀ। ਉਧਰਲੇ ਪਾਸੇ ਉਹ ਰੂਸ ਦੇ ਨਾਲ ਤਾਂ ਜਿਹੜਾ ਉਹ ਨੇੜਤਾ ਵਧਾ ਰਹੇ ਆ, ਪਰ ਅਮਰੀਕਾ ਤੋਂ ਜਿਹੜੀ ਉਹ ਦੂਰੀ ਵਧਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਉਹ ਤਾਂ ਚਾਹੁੰਦੇ ਆ ਵੀ ਅਮਰੀਕਾ ਤੋਂ ਡਾਲਰ ਜਿਹੜੇ ਉਹ ਆਈ ਜਾਣ, ਲੋਕ ਵੀ ਇੱਥੇ ਜਿਹੜੇ ਰਹਿੰਦੇ ਉੱਥੇ ਉਹ ਘੱਲੀ ਜਾਣ। ਪਰ ਅਮਰੀਕਾ ਦੀ ਧਰਤੀ ਤੇ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਜਿਹੜੀ ਸੁਪਾਰੀ ਦੇਣ ਵਾਲਾ ਮਾਮਲਾ ਆ, ਉਹ ਖਾਸਾ ਇਹਨਾਂ ਰਿਸ਼ਤਿਆਂ ਦੇ ਵਿੱਚ ਇੱਕ ਕਹਿ ਲਓ ਤਣਾਅ ਜਿਹੜਾ ਉਸਨੇ ਪੈਦਾ ਕੀਤਾ। ਚੰਗੀ ਗੱਲ ਆ, ਅਮਰੀਕਾ ਦਾ ਧੰਨਵਾਦ ਆ। ਅਮਰੀਕਾ ਨੇ ਸਟੈਂਡ ਜਿਹੜਾ ਆ ਇਸ ਮਾਮਲੇ ਦੇ ਵਿੱਚ ਕਲੀਅਰ ਕੀਤਾ। ਇਹ ਆ ਵੀ ਇਸ ਮਾਮਲੇ ਵਿੱਚ ਇਸ ਵਾਰ ਸਿੱਖ ਸੀਗਾ ਜਿਹਦੇ ਤੇ ਹਮਲੇ ਦੀ ਸਾਜ਼ਿਸ਼ ਸੀ। ਗਵਾਂਢੀ ਮੁਲਕ ਦੇ ਵਿੱਚ ਉਹ ਕਤਲ ਕਰ ਦਿੱਤਾ ਗਏ ਸੀਗੇ ਤੇ ਇਹਦੇ ਵਿੱਚ ਜਿਹੜਾ ਉਹ ਹੋਣ ਤੋਂ ਪਹਿਲਾਂ ਉਹਨਾਂ ਨੇ ਫੜ ਲਿਆ, ਪਤਾ ਲੱਗ ਗਿਆ ਤਾਂ ਉਹਨਾਂ ਨੇ ਇਸ ਦਾ ਜਿਹੜਾ ਉਹ ਮੁੱਦਾ ਜਿਹੜਾ ਉਹ ਚੱਕਿਆ ਆ। ਤੇ ਹੁਣ ਉਹਦੇ ਕਰਕੇ ਹੀ ਆ ਵੀ 26 ਜਨਵਰੀ ਨੂੰ ਉਹਨਾਂ ਨੂੰ ਬੰਦਾ ਨਹੀਂ ਸੀ ਲੱਭਦਾ। ਪਹਿਲਾਂ ਬਾਈਡਨ ਨੇ ਉਹਨਾਂ ਨੂੰ ਸੱਦਿਆ ਸੀਗਾ। ਉਹ ਕਈ ਮਹੀਨਾ ਤਾਂ ਉਹ ਚੁੱਪੀ ਰੱਖਿਆ ਉਹਨਾਂ ਨੇ, ਜਿਹੜੀ ਉਹ ਚੁੱਪੀ ਰੱਖੀ ਵੀ ਕੁਝ ਦੱਸਿਆ ਨਹੀਂ। ਫਿਰ ਇਵੈਂਚੁਅਲੀ ਨਾ ਕਰਤੀ ਵੀ ਭਾਈ ਮੈਂ ਨਹੀਂ ਆਉਂਦਾ, ਤੁਸੀਂ ਤਾਂ ਭਾਈ ਸਾਡੇ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਗੱਲ। ਹੁਣ ਫਰਾਂਸ ਦੇ ਰਾਸ਼ਟਰਪਤੀ ਨੇ ਆਉਣਾ ਉੱਥੇ। ਮੈਕਰੋਨ ਨੇ ਆਉਣਾ ਹੈ। ਮੈਕਰੋਨ ਨੇ ਆਉਣਾ ਤੇ ਉਧਰੋਂ ਦੂਜੇ ਪਾਸੇ ਉਹਨਾਂ ਨੇ ਫਲਾਈਟ ਵਾਪਸ ਭੇਜੀ ਹੈ। ਹੁਣ ਸਮਝੋ ਬਾਹਰ ਹੈ ਕਿ ਕਿਹੜੇ ਮੂੰਹ ਦੇ ਨਾਲ ਉਹਨਾਂ ਦਾ ਸਵਾਗਤ ਕਰਨਗੇ ਕਿ ਬਈ ਤੁਹਾਡੇ ਦੇਸ਼ ਰਾਹੀਂ ਤਾਂ ਅਸੀਂ ਤਸਕਰੀ ਵੀ ਕਰਦੇ, ਸਾਡੇ ਬੰਦੇ। ਹਿਊਮਨ ਟ੍ਰੈਫਿਕਿੰਗ ਦਾ ਦੇਖ ਲਓ ਮਾਮਲਾ। ਰਾਫੇਲ ਦੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਆ ਉੱਥੇ, ਬਾਹਾਂ ਪੱਲਾ ਥੋੜੀ ਪੜਾਉਂਦੇ ਆ। ਨਾ ਬਿਲਕੁਲ। ਹੁਣ ਜਾਂ ਤੇ ਉਹ ਡੀਲ ਪੂਰੀ ਕਰਨੀ ਆ ਵੀ ਉਹਨੂੰ ਚੱਲ ਹੁਣ ਸੱਦ ਲਈਏ, ਇਲੈਕਸ਼ਨ ਦਾ ਉੱਥੇ ਵੀ ਦੌਰ ਆ ਜਿਹੜਾ ਨਾ ਵੀ ਉਹ ਕਿਸੇ ਯੂਟਿਊਬਰ ਨੇ ਤੰਜ਼ ਦੇ ਤੌਰ ਤੇ ਕਿਹਾ ਸੀਗਾ, ਉਹ ਕਹਿੰਦੇ ਵੀ ਕੀ ਮੋਦੀ ਸਾਹਿਬ ਵਿਚਾਰਨਗੇ ਇਹ ਮੁੱਦਾ ਜਿਹੜਾ ਮਨੁੱਖੀ ਤਸਕਰੀ ਵਾਲਾ, ਸਮਗਲਿੰਗ ਵਾਲਾ, ਫਲਾਈਟ ਜਿਹੜੀ ਲੱਗਦੀ ਹੈ ਇਸ ਟਾਈਮ, ਹਨਾ? ਕਿ ਉਹ ਕਹਿੰਦਾ ਕਿਉਂਕਿ ਤਾਰਾਂ ਗੁਜਰਾਤ ਨਾਲ ਵੀ ਜੁੜਦੀਆਂ, ਗੁਜਰਾਤ ਦਾ ਮਾਡਲ ਕਟਹਿਰੇ ਚ ਆ ਗਿਆ। ਵਿੱਚ ਉਹਨਾਂ ਨੇ ਮਾਡਲ ਤਾਂ 2014 ਦੀਆਂ 93 ਲੋਕ ਮਾਡਲ ਛੱਡ ਕੇ ਭੱਜੇ ਫਿਰਦੇ। 93 ਕੀ ਹਜ਼ਾਰਾਂ ਹੀ ਨੇ ਹੁਣ ਤਾਂ, ਪਰ ਰਿਪੋਰਟਾਂ ਵੀ ਕਰਤੀਆਂ ਉਹਦੇ ਚ, ਹਨਾ? ਇਹ ਤਾਂ ਇੱਕੋ ਫਲਾਈਟ ਚ ਇੱਕੋ ਫਲਾਈਟ ਤੇ ਜਿਹੜੇ ਦੇਸ਼ ਨੇ ਵਾਪਸ ਮੋੜੀ ਆ ਉਸੇ ਦੇਸ਼ ਦਾ ਹੀ ਰਾਸ਼ਟਰਪਤੀ ਮੁੱਖ ਮਹਿਮਾਨ ਹੋਊਗਾ। ਦੇਖੋ ਗਣਤੰਤਰ ਦਿਵਸ ਤੇ ਕਿੰਨੀ ਅਜੀਬੋ-ਗਰੀਬ ਸਥਿਤੀ ਹੈ। ਆ ਲਾ ਲਓ ਸਾਹਿਬ ਵੀ ਹੋਰ ਨਮੋਸ਼ੀ ਹੈ, ਬਹੁਤ ਵੱਡੀ ਨਮੋਸ਼ੀ ਉੱਡ ਰਹੀ ਆ। ਪਰ ਉਹਨਾਂ ਨੂੰ ਸ਼ਰਮ ਤਾਂ ਹਮੇ ਆਤੀ ਨਹੀਂ। ਬਹੁਤ ਵੱਡੀ ਨਮੋਸ਼ੀ ਹੈ। ਦੇਖਿਆ ਜਾਵੇ ਇੱਕ ਦੇਸ਼ ਤੁਹਾਡੀ ਫਲਾਈਟ ਨੂੰ ਵਾਪਸ ਭੇਜ ਰਿਹਾ ਔਰ ਤੁਹਾਡੇ ਤੇ ਲੋਕ ਵੱਡੇ ਜਿਹੜੇ ਮੀਡੀਆ ਅਦਾਰੇ ਆ ਉਹਦੇ ਤੇ ਆਰਟੀਕਲ ਲਿਖ ਰਹੇ ਆ। ਅੱਜ ਗਾਰਡੀਅਨ ਨੇ ਬਹੁਤ ਵੱਡਾ ਆਰਟੀਕਲ ਲਿਖਿਆ ਵੀ ਇਹ ਫਲਾਈਟ ਦੇ ਨਾਲ ਤਾਂ ਸਾਨੂੰ ਨਵੀਆਂ ਚੀਜ਼ਾਂ ਪਤਾ ਲੱਗੀਆਂ ਵੀ ਕਿਸ ਤਰੀਕੇ ਦੇ ਨਾਲ ਮਨੁੱਖੀ ਤਸਕਰੀ ਜਿਹੜੀ ਆ ਉਹ
ਕੋਈ 80 ਲੱਖ ਪ੍ਰਵੀਨ ਜੀ ਗੁਜਰਾਤ ਮਾਡਲ ਨੂੰ ਛੱਡ ਕੇ ਗੁਜਰਾਤੀ 80 ਲੱਖ ਰੁਪਇਆ ਇੱਕ ਜਾਣੇ ਦਾ ਦੇ ਕੇ ਜਿਹੜਾ ਉਹ ਅਮਰੀਕਾ 'ਚ ਬਾਰਡਰ ਪਾਰ ਕਰਨ ਨੂੰ ਮੈਂ ਕਹਿੰਦਾ ਪੰਜਾਬੀ ਤਾਂ ਐਵੇਂ ਬਦਨਾਮ ਕਰਤੇ ਲੋਕਾਂ ਨੇ ਵੀ 40-40 ਲੱਖ ਲਾ ਕੇ ਡਬਲ ਪੇਮੈਂਟ ਤੇ ਆ ਰਹੇ ਆ ਇਹ ਦੇਖ ਲਓ। ਹਾਂਜੀ ਡਬਲ ਪੇਮੈਂਟ ਤੇ ਔਰ ਇਹ ਦੇਖੋ ਤੇ ਉਹ ਮਾਡਲ ਨੂੰ ਛੱਡ ਕੇ ਆ ਰਹੇ ਆ ਤੇ ਉੱਥੇ ਉਹਨਾਂ ਨੂੰ ਖਤਰਾ ਹੋ ਗਿਆ ਕੋਈ ਜਿਹੜਾ ਮਾਡਲ ਹੀ ਉੱਥੇ ਪੂਰੇ ਉੱਥੇ ਮੁਲਕ 'ਚ ਪ੍ਰਚਾਰਿਆ ਤੇ ਛਾਇਆ ਹੋਇਆ ਲੋਕਾਂ ਨੂੰ ਇੰਨਾ ਝਲਕਾਰਾ ਉਸ ਮਾਡਲ ਦਾ ਕਿ ਲੋਕਾਂ ਦੀਆਂ ਅੱਖਾਂ ਤੋਂ ਆ ਗਈਆਂ ਉਸ ਮਾਡਲ ਦੇ ਵਿੱਚ। ਹੁਣ ਕਈ ਸੁਣਦੇ ਹੋਣੇ ਜਿਹੜੇ ਇੰਡੀਆ ਦੇ ਉਹਨਾਂ ਨੂੰ ਅੱਖਾਂ 'ਚ ਲਹੂ ਨਿਕਲਣ ਵਾਲਾ ਹੋਇਆ ਹੋਣਾ। ਹਾਂਜੀ ਪਰ ਹੈ ਅਸਲੀਅਤ ਵੀਡੀਓ ਤੁਹਾਡੀ ਇਹ। ਹਾਂਜੀ ਬਿਲਕੁਲ ਇਹ ਤੁਹਾਨੂੰ ਐਕਸੈਪਟ ਕਰਨੀ ਪਊਗੀ ਮੰਨੋ ਜਾਂ ਨਾ ਮੰਨੋ ਪਰ ਇਹ ਹੈ। ਦੇਖੋ ਤੁਸੀਂ ਇੱਕ ਦੇਸ਼ ਜਿਹੜਾ ਉਹ ਬਲਾਤਕਾਰੀਆਂ ਨਾਲ ਤਾਂ ਫੋਟੋ ਖਿਚਾ ਹੋ ਜਾਂਦੀ ਹੈ। ਹਾਂਜੀ ਬਿਲਕੁਲ ਆਈਟੀ ਸੈੱਲ ਦੇ ਉਹਦੇ ਹੀ ਸੀਗੇ ਆਈਟੀ ਸੈੱਲ ਦੇ ਹਾਂਜੀ ਜਿਹੜਾ BHU ਦਾ ਮਾਮਲਾ ਹੈ। ਹਾਂਜੀ ਇੱਕ ਨਹੀਂਗਾ ਉਹ ਤਾਂ ਕਿੰਨੀਆਂ 4 ਹਾਂਜੀ ਆਸਾਰਾਮ ਜਿਹੜਾ ਵਾਲੇ ਮਾਮਲਿਆਂ 'ਚ ਹਾਂਜੀ ਬਿਲਕੁਲ ਜਿਹੜੇ ਕੱਲੇ ਨਾਮਜ਼ਦ ਨਹੀਂ ਦੋਸ਼ੀ ਕਰਾਰ। ਹੁਣ ਜੇ ਤੁਸੀਂ ਇਹਨਾਂ ਦਾ ਜ਼ਿਕਰ ਕੀਤਾ ਤੇ ਇੱਕ ਉਦਾਹਰਨ ਆਪਾਂ ਹੋਰ ਦੇ ਹੀ ਦਿੰਨੇ ਲੱਗਦੇ ਹੱਥ। ਆਸਟ੍ਰੇਲੀਆ ਦੇ ਵਿੱਚ ਕੋਈ ਇਹਨਾਂ ਦੇ ਫਰੈਂਡਸ਼ਿਪ ਓਵਰਸੀਜ਼ ਫਰੈਂਡਸ਼ਿਪ ਆਫ BJP ਦੀ ਕੋਈ ਜਥੇਬੰਦੀ 37 ਮਾਮਲਿਆਂ 39 ਅੱਛਾ ਹਾਂਜੀ 39 ਮਾਮਲਿਆਂ 'ਚ ਬਲੇਸ਼ ਧਨਖੜ ਜਿਹਦੀਆਂ ਫੋਟੋਆਂ ਜਿੱਦਾਂ ਇੱਥੇ ਮੋਦੀ ਦੀ ਰੈਲੀ ਕਰਾਉਂਦਾ ਸੀਗਾ ਕੋਈ ਹਾਂਜੀ ਉਦਾਂ ਦੇ ਉੱਥੇ ਸੀਗੇ। ਹਾਂਜੀ 39 ਮਾਮਲਿਆਂ ਦੇ ਵਿੱਚ ਬਲੇਸ਼ ਧਨਖੜ ਜਿਹੜਾ ਉਹਨੂੰ ਗਿਲਟੀ ਪਾਇਆ ਸਿਡਨੀ ਦੀ ਅਦਾਲਤ ਨੇ ਤੇ ਉਹਦੇ ਦੋਸ਼ ਪਤਾ ਕਿਹੋ ਜਿਹੇ ਲੱਗੇ ਨੇ ਕਿ ਸਾਨੂੰ ਵਰਗਲਾ ਕੇ ਇਹਨੇ ਕੰਮ ਦਾ ਝਾਂਸਾ ਦਿੱਤਾ, ਸਾਡੇ ਨਾਲ ਜ਼ਬਰੀ ਸਰੀਕ ਸੰਬੰਧ ਬਣਾਏ, ਸਾਨੂੰ ਕੈਦ ਕਰਕੇ ਰੱਖਿਆ। ਔਰ ਉਹ ਵੀ ਇੱਕ ਬੀਬੀ ਜਿਹੜੀ ਉਹ ਬੜੀ ਦਲੇਰ ਨਿਕਲੀ, ਉਹਨੇ ਦੋਸ਼ ਲਾਏ ਤੇ ਬਾਅਦ ਦੇ ਵਿੱਚ ਕਾਲੇ ਚੱਠੇ ਉਹਦੇ ਨਿਕਲੇ ਤੇ ਉਹ ਉਸ ਬੰਦੇ ਦੀਆਂ ਵੀ ਫੋਟੋਆਂ ਮੋਦੀ ਸਾਹਿਬ ਦੇ ਨਾਲ ਨੇ। ਦੇਖ ਲਓ ਤੁਸੀਂ ਇਹ ਜਿਹੜੇ ਅਜੇ ਵੀ ਅੰਦਰ ਸਜ਼ਾ ਭੁਗਤ ਰਹੇ। ਹਾਂਜੀ ਆਸਾਰਾਮ ਕੋਈ ਸਜ਼ਾ ਜ਼ਾਫਤਾ ਉਸੇ ਦੇਸ਼ ਦੀ ਅਦਾਲਤ ਨੇ ਸਜ਼ਾ ਦਿੱਤੀ ਤੇ ਉਸੇ ਦੇਸ਼ ਦਾ ਪ੍ਰਾਈਮ ਮਿਨਿਸਟਰ ਦੀਆਂ ਫੋਟੋਆਂ ਉਹਦੇ ਨਾਲ ਹੁੰਦੀਆਂ। ਤੇ ਹੁਣ ਤੁਸੀਂ ਦੇਖ ਲਓ ਉਹ ਆਪਣੇ ਬੰਦੇ ਉਹਨਾਂ ਦੇ ਉਹ ਕੀ ਕਰ ਰਹੇ ਆ। ਹਾਂਜੀ ਰੋਜ਼ ਨਿਤ ਮਾਂ ਭੈਣ ਦੀਆਂ ਗਾਲਾਂ ਲੋਕਾਂ ਨੂੰ ਦੂਜਿਆਂ ਨੂੰ ਜਿਹੜੇ ਆਈਟੀ ਸੈੱਲਾਂ ਦਾ ਕੰਮ ਇਹ ਹੈ ਕਰਨ ਵਾਲੇ ਜਿਹੜੇ ਆ ਉਹਨਾਂ ਨੂੰ ਕਰ ਰਹੇ ਆ। ਹਾਂਜੀ ਤੇ ਉਹੀ ਜਿਹੜੇ ਜੋ ਕਹਿੰਦੇ ਆ ਲਿਖਦੇ ਆ ਉਹ ਕਰੀ ਵੀ ਜਾਂਦੇ। ਹਾਂਜੀ ਚੁੱਪ ਆ। ਹਾਂਜੀ ਬਿਲਕੁਲ ਕੋਈ ਮਨਮੋਹਨ ਸਿੰਘ ਨੂੰ ਤਾਂ ਮੌਨ ਮੋਹਨ ਕਹੀ ਜਾਂਦੇ ਸੀਗੇ। ਨਹੀਂ ਉਹ ਇਹ ਮਨੀਪੁਰ ਤੇ ਵੀ ਚੁੱਪ ਹਾਂਜੀ ਹਿੰਸਾ ਰੁਕੀ ਉੱਥੇ ਨਹੀਂ ਰੁਕੀ ਕਿ ਹੁਣ ਤੁਸੀਂ ਦੇਖੋ ਵੀ ਜਿਹੜੇ ਭਗਵਾਨ ਰਾਮ ਆ ਅਯੋਧਿਆ ਨੂੰ ਉਂਗਲੀ ਫੜਾ ਕੇ ਤੇ ਇਹ ਮੋਦੀ ਜਿਹੜਾ ਰਾਹ ਦਿਖਾਉਣਗੇ। ਬਿਲਕੁਲ ਇਹੀ ਤਾਂ ਬਹੁਤ ਚੰਗਾਲੀ ਪਾਣਾ ਨਾ। ਮੈਂ ਕਹਿੰਦਾ ਵੀ ਹਿੰਦੂਆਂ ਨੂੰ ਵੀ ਜਿਹੜੇ ਵੀਰਾਂ ਭੈਣਾਂ ਨੂੰ ਜਾਗਣਾ ਚਾਹੀਦਾ ਵੀ ਤੁਹਾਡੇ ਭਗਵਾਨ ਤੋਂ ਵੀ ਉੱਚਾ ਹੋ ਗਿਆ। ਹਾਂ ਬਿਲਕੁਲ ਉਹ ਗ੍ਰਾਫਿਕ ਇੱਕ ਚੈਨਲ ਦਾ ਉਹਦੇ ਚ ਮੋਦੀ ਬਹੁਤ ਵੱਡਾ ਦਿਖਾਇਆ। ਨਹੀਂ ਭਾਜਪਾ ਦੀ ਜਿਹੜੀ ਕਰਨਾਟਕਾ ਦੀ ਇਕਾਈ ਨੇ ਵਿਸ਼ੇਸ਼ ਪੋਸਟਰ ਬਣਵਾਇਆ। ਹਾਂਜੀ ਕਹਿੰਦੇ ਜੀ ਰਾਮ ਲੱਲਾ ਨੂੰ ਅਯੋਧਿਆ ਲੈ ਕੇ ਜਾਣਗੇ। ਬਿਲਕੁਲ ਹੁਣ ਤੁਸੀਂ ਦੱਸੋ ਵੀ ਰਾਮ ਵੱਡਾ ਕਿ ਮੋਦੀ ਰਾਮ ਜੀ ਹੁਣ ਤੁਸੀਂ ਦੇਖ ਲਓ ਭਗਵਾਨ ਰਾਮ ਤੋਂ ਹੁਣ ਉੱਤੇ। ਹਾਂ ਬਿਲਕੁਲ ਉਹ ਤਾਂ ਉਹਨਾਂ ਦੇ ਤਾਂ ਗੋਡੇ ਤੋਂ ਵੀ ਛੋਟੇ ਬਣਾਏ ਗਏ ਆ ਮੋਦੀ ਨੂੰ ਏਡਾ ਵੱਡਕਾਰੀ। ਹਾਂ ਮਤਲਬ ਵੀ ਨਹੀਂ ਤਾਂ ਭਗਵਾਨ ਰਾਮ ਨੂੰ ਪਤਾ ਹੀ ਨਹੀਂ ਕਿੱਥੇ ਜਾਣਾ। ਹਾਂਜੀ ਬਿਲਕੁਲ ਸੋ ਇਹ ਸੋਚਣ ਦਾ ਵੇਲਾ ਹਿੰਦੂ ਵੀਰਾਂ ਭਰਾਵਾਂ ਵਾਸਤੇ ਵੀ ਕਿ ਤੁਸੀਂ ਐਸਾ ਤੁਸੀਂ ਇੱਕ ਸਮਾਜ ਸਿਰਜਣਾ ਚਾਹੁੰਦੇ ਆ ਕਿ ਤੁਸੀਂ ਐਸੀਆਂ ਮਿਸਾਲਾਂ ਪੈਦਾ ਕਰੋ। ਪਰ ਹੁਣ ਉੱਥੇ ਤੇ ਪੱਟ ਤੇ ਥਾਪੀਆਂ ਮਾਰ ਕੇ ਕਹਿ ਰਹੇ ਆ ਅਯੋਧਿਆ ਦੀ ਸ਼ੁਰੂਆਤ ਆ। ਜੀ ਜਿੱਥੇ ਵੀ ਹੋਰ ਉੱਥੇ ਸਾਰੇ ਥਾਵਾਂ ਤੇ ਹੀ ਹਾਂ ਬਿਲਕੁਲ। ਹੁਣ ਤੁਸੀਂ ਦੇਖ ਲਓ ਵੀ ਉੱਥੇ ਬੇਰੁਜ਼ਗਾਰੀ ਦਾ ਮੁੱਦਾ ਕੀ ਉੱਥੇ ਜਿਹੜਾ ਉਹ ਚੱਲ ਰਿਹਾ ਹੈ। ਜੀ ਮਾਈਨੋਰਟੀਜ਼ ਦੇ ਨਾਲ ਜਿਹੜਾ ਉਹ ਧੱਕਾ ਉੱਥੇ ਜਿਹੜਾ ਉਹ ਹੋ ਰਿਹਾ। ਰਾਜਾਂ ਦੇ ਜਿਹੜੇ ਹੱਕ ਜਿਹੜੇ ਉਹ ਮਾਰੇ ਜਾ ਰਹੇ। ਹਾਂਜੀ ਸ਼ਰੇਆਮ ਟੈਕਸ ਜਿਹੜਾ ਉਹਨਾਂ ਦਾ ਰੱਖਿਆ ਜਾ ਰਿਹਾ। ਹਾਂਜੀ ਹੜੱਪਿਆ ਜਾ ਰਿਹਾ। ਆ ਝਾਕੀਆਂ ਨੂੰ ਲੈ ਕੇ ਦੇਖ ਲਓ। ਹਾਂਜੀ ਬਿਲਕੁਲ ਜਿਹੜੇ ਵਿਪਾਸਨਾ ਕਰਨ ਚੱਲ ਜਾਂਦੇ ਆ ਕੋਈ ਪੰਜਾਬ ਵਾਲਾ ਦੂਰ ਚੱਲ ਜਾਂਦਾ ਤਾਂ ਕੋਈ ਪੰਜਾਬ ਚ ਕਰਨਾ ਹਾਂਜੀ ਤੇ ਉਹਨਾਂ ਦੇ ਨਾਲ ਹੀ ਦੇਖ ਲਓ ਕਿਦਾਂ ਜਿਹੜਾ ਟੋਟਲੀ ਹਾਸੋਹੀਣੀ ਸਥਿਤੀ ਹੈ। ਮਤਲਬ ਤੁਹਾਨੂੰ ਉਹ ਮਾਡਲ ਤੋਂ ਭੱਜਣਾ ਹੀ ਆ ਫਿਰ ਲੋਕਾਂ ਨੇ। ਹਾਂਜੀ ਹੁਣ ਤੁਸੀਂ ਉੱਥੇ ਕੋਈ ਅਮੀਰ ਲਾ ਲਓ ਕੋਈ ਕੁਛ ਲਾ ਲਓ। ਜੀ ਬਹੁਤ ਸਾਰੇ ਮੇਰੇ ਫਰੈਂਡ ਜਿਹੜੇ ਜਾਣਕਾਰ ਆ ਜਿਹੜੇ ਉੱਥੇ ਛੱਡ ਕੇ ਕਹਿੰਦੇ ਵੀ ਨਹੀਂ ਹੁਣ ਅਸੀਂ ਅਮਰੀਕਾ 'ਚ ਇਸੇ ਲਈ ਆ ਕੇ ਮੂਵ ਹੋ ਰਹੇ ਹਾਂ। ਹਾਂਜੀ ਵੀ ਭਾਈ ਉੱਥੇ ਕਰਾਂਗੇ ਕੀ। ਉੱਥੇ ਤਾਂ ਇਹ ਨਹੀਂ ਪਤਾ ਲੱਗਦਾ। ਔਰ ਜਿਹੜੀ ਇਹ ਉਹ ਲੋਕ ਨੇ ਜਿਹੜੇ ਇੱਕ ਟਾਈਮ ਦੇ ਉੱਤੇ ਮੋਦੀ ਦੇ ਵਿਕਾਸ ਦੇ ਮਾਡਲ ਦੇ ਕਾਇਲ ਸੀਗੇ। ਹਾਂਜੀ ਬਿਲਕੁਲ ਇਹ ਜਿਹੜਾ ਨੇ ਫਾਰਮਰ ਪ੍ਰੋਟੈਸਟ ਦੇ ਵਿੱਚ ਕੁਝ ਚੀਜ਼ਾਂ ਦੇਖੀਆਂ। ਜਦੋਂ ਉਹਨਾਂ ਨੇ ਦੇਖਿਆ ਵੀ ਉਹਨਾਂ ਦੇ ਨਾਲ ਪੜ੍ਹੇ ਹੋਏ ਜਿਹੜੇ ਲੋਕ ਆ ਉਹਨਾਂ ਨੂੰ ਧਮਕੀਆਂ ਦੇਣ ਦੇ ਉੱਤੇ ਆ ਗਏ ਵੀ ਅੰਦਰੋਂ ਤਾਂ ਨਫ਼ਰਤ ਭਰੀ ਹੋਈ ਆ, ਜੱਗ ਜ਼ਾਹਰ ਹੋ ਗਈ ਉਹ
ਅਸਲ ਗੁਜਰਾਤ ਮਾਡਲ ਤਾਂ ਉਹਨਾਂ ਦਾ ਇਹੀ ਮੋਦੀ ਦਾ ਮਾਡਲ ਤਾਂ ਜਿਹੜਾ ਅਸਲ 'ਚ ਇਹੀ ਚੱਲ ਰਿਹਾ ਹੈ। ਤੇ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਉੱਥੋਂ ਪਲਾਇਨ ਹੋ ਰਿਹਾ ਲੋਕਾਂ ਦਾ, ਲੋਕ ਆ ਰਹੇ ਨੇ, ਇਹਦੇ ਵਿੱਚ ਦੁਖਦਾਈ ਕਹਾਣੀਆਂ ਤਾਂ ਬਹੁਤ ਜ਼ਿਆਦਾ। ਜਗਦੀਸ਼ ਪਟੇਲ ਦੀ ਕਹਾਣੀ ਸਾਰਿਆਂ ਨੂੰ ਪਤਾ ਹੋਣੀ ਹੈ, ਕੈਨੇਡਾ ਤੱਕ ਪਹੁੰਚਾਤਾ ਸੀ। ਇਹੀ ਸੀਗੇ ਬੰਦੇ, ਹਾਂਜੀ ਇਹੀ ਸੀਗੇ। ਜਿਹੜਾ ਕਿਰਨ ਰੈਡੀ ਕਰਕੇ ਨਾਂ, ਜਿਹੜਾ ਕਿਰਨ ਸ਼ਸ਼ੀ ਰੈਡੀ ਸ਼ਾਇਦ ਇਦਾਂ ਦਾ ਕੁਝ, ਉਹ ਜਿਹਦਾ ਨਾਲ ਇਸ ਦੇ ਵਿੱਚ ਹੈ। ਹੁਣ ਤੁਸੀਂ ਹਿਸਾਬ ਲਾ ਲਓ, -35 ਟੈਂਪਰੇਚਰ ਦੇ ਵਿੱਚ ਉਹ ਬੱਚਾ ਛੋਟਾ ਜਿਹਾ, ਉਹਦਾ 1.5 ਸਾਲ ਦਾ ਇੱਕ ਬੱਚਾ, ਹਾਂਜੀ ਇੱਕ 5-6 ਸਾਲ ਦੀ ਕੁੜੀ ਹੈ, ਉਹ ਠੰਡ ਨਾਲ ਹੀ ਉਹਨਾਂ ਦੀ, ਹਾਂਜੀ 2 ਬੱਚੇ ਸੀਗੇ, 2 ਮੀਆਂ ਬੀਵੀ ਸੀ ਉਹ, ਤੇ ਠੰਡ ਨਾਲ ਹੀ ਉਹਨਾਂ ਦੀ ਮੌਤ ਹੋ ਗਈ। ਤੇ ਉਹ ਜਿਹੜਾ ਆਪਣੀ ਗੱਲ ਚੱਲੀ ਸੀ ਐਮਨਲ ਮੈਕਰੋਨ ਦੇ ਉੱਤੇ, ਜਿਹੜਾ ਉਹਨਾਂ ਨੇ 26 ਜਨਵਰੀ ਨੂੰ ਜਾਣਾ, ਉਹ ਕਿਸੇ ਨੇ ਆਰਟੀਕਲ ਲਿਖਿਆ, ਉਧਰ ਆਰਟੀਕਲ ਵੀ ਲਿਖਿਆ, ਤੇ ਯੂਟਿਊਬਰ ਨੇ, ਕਿਸੇ ਨੇ ਇੰਡੀਅਨ ਯੂਟਿਊਬਰ ਨੇ ਉਹ ਸ਼ੇਅਰ ਕੀਤਾ। ਉਹਦਾ ਕੰਮ ਹੀ ਹੈ ਸਟਾਇਰ ਦੇ ਨਾਲ ਖਬਰਾਂ ਪੇਸ਼ ਕਰਨਾ। ਉਹ ਕਹਿ ਰਿਹਾ ਸੀ, ਕਹਿੰਦਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਜਿਸ ਦੇਸ਼ ਨੇ, ਉਹ ਤਾਂ ਮਤਲਬ ਇਸ ਤਰੀਕੇ ਨਾਲ ਕੀ ਬਦਲਾ ਲਵਾਂਗੇ ਅਸੀਂ ਫਰਾਂਸ ਤੋਂ, ਜਿਵੇਂ ਪਾਕਿਸਤਾਨ ਤੋਂ ਕਿਹਾ ਜਾਂਦਾ ਨਾ ਕਿ ਬਦਲਾ ਲਵਾਂਗੇ, ਮੋਦੀ ਸਾਹਿਬ ਦੇ ਜਿਹੜੇ ਚਾਹਣ ਵਾਲੇ ਨੇ, ਉਹ ਕਹਿੰਦੇ ਕਿ ਅਸੀਂ ਫਰਾਂਸ ਤੋਂ ਬਦਲਾ ਲਵਾਂਗੇ, ਅਮਰੀਕਾ ਨੂੰ ਨਹੀਂ ਆਉਂਦੇ। ਹਾਂਜੀ, ਉਹਨਾਂ ਦੀ ਜ਼ਰੂਰਤ ਕਿਵੇਂ ਹੋਈ? ਉਹ ਸਟਾਇਰ ਤੰਜ਼ ਦੇ ਰੂਪ ਦੇ ਵਿੱਚ ਕਹਿ ਰਿਹਾ ਸੀ, ਕਹਿੰਦਾ ਉਹਨਾਂ ਦੀ ਜ਼ਰੂਰਤ ਕਿਵੇਂ ਹੋਈ? ਸਾਡਾ ਇੰਨੇ ਜਹਾਜ਼ ਤੇ ਜਿਹਦੇ ਚ ਐਡੇ ਕਰੋੜਾਂਪਤੀ, ਐਡੇ ਚਮਕਦੇ ਦਮਕਦੇ ਮਾਡਲ ਦੇ 96-100 ਗੁਜਰਾਤੀ, ਕਹਿੰਦਾ ਉਹਨਾਂ ਦੀ ਜ਼ਰੂਰਤ ਕਿਵੇਂ ਪੈ ਗਈ ਸਾਡਾ ਜਹਾਜ਼ ਵਾਪਸ ਮੋੜਨ ਦੀ? ਸੋ ਇੱਥੋਂ ਤੱਕ ਵੀ ਲੋਕ ਤਾਂ ਸਟਾਇਰ ਕਰ ਰਹੇ ਨੇ ਮੋਦੀ ਸਾਹਿਬ ਦੀ ਸਰਕਾਰ ਉੱਤੇ ਕਿ ਤੁਸੀਂ ਕੈਸੀਆਂ ਗੱਲਾਂ ਕਰਦੇ ਸੀ, ਤੇ ਅੱਜ ਤੁਸੀਂ ਤੇ ਉਸੇ ਹੀ ਫਿਰ ਦੇਸ਼ ਦੇ ਪ੍ਰੈਜ਼ੀਡੈਂਟ ਨੇ ਜਾਣਾ ਹੁਣ ਉੱਥੇ ਮੁੱਖ ਮਹਿਮਾਨ ਬਣ ਕੇ। ਟੇਬਲ ਦੇ ਉੱਤੇ ਪਤਾ ਨਹੀਂ ਕੈਸੀਆਂ ਗੱਲਾਂ ਹੋਣਗੀਆਂ, ਪਰ ਇਸ ਮੁੱਦੇ ਕਰਕੇ ਕੌਮਾਂਤਰੀ ਪੱਧਰ ਤੇ ਕਿਰਕਰੀ ਬਹੁਤ ਹੋਈ ਹੈ, ਬਹੁਤ ਜ਼ਿਆਦਾ ਕਿਰਕਰੀ। ਤੇ ਜਿਹੜੀਆਂ ਆਪਾਂ ਗੱਲ ਕਰ ਰਹੇ ਸੀਗੇ ਗਲੋਬਲ ਇਸ਼ੂਜ਼ ਦੇ ਬਾਰੇ ਜਾਂ ਟਰੰਪ ਦੇ ਬਾਰੇ, 2 ਸਟੇਟਸ ਨੇ ਰਾਜਕਰਮਵੀਰ ਸਿੰਘ ਜੀ ਅਯੋਗ ਕਰਾ ਦਿੱਤਾ। ਬਿਲਕੁਲ, ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਜਿਹੜਾ ਆ ਉਹ ਮਾਮਲੇ ਨੂੰ ਜਿਹੜਾ ਉਹ ਕੀਤਾ, ਕਹਿੰਦੇ ਵੀ ਜਿਹੜਾ 6 ਜਨਵਰੀ ਨੂੰ ਹੋਇਆ ਹਮਲਾ, ਜਿਹੜਾ ਕੈਪੀਟਲ ਦੇ ਉੱਤੇ, ਕਹਿੰਦੇ ਵੀ ਜਿਹੜੀ ਹਿੰਸਾ ਹੋਈ ਆ, ਉਸ 'ਚ ਸੂਤਰਧਾਰ ਸੀਗੇ, ਇਹਨਾਂ ਦੀ ਮਦਦ, ਇਹਨਾਂ ਦੀ ਸ਼ਹਿ ਦੇ ਉੱਤੇ ਸਾਰਾ ਕੁਝ ਆਊਟਗੋਇੰਗ ਪ੍ਰੈਜ਼ੀਡੈਂਟ ਨੇ ਜਿਹੜਾ ਉਹ ਕੀਤਾ ਵੀ ਸੱਤਾ 'ਚ ਰਹਿ ਸਕਣ, ਇਸ ਲਈ ਉਹਨਾਂ ਨੇ ਉਹਨਾਂ ਨੂੰ ਅਯੋਗ ਕਰਾਰ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਇਸੇ ਤਰ੍ਹਾਂ ਇੱਕ ਸਟੇਟ ਹੈਗੀ ਮੇਨ ਈਸਟ ਵਾਲੇ ਪਾਸੇ, ਨਿਊਯਾਰਕ ਤੋਂ ਪਰੇ ਥੋੜੀ ਜਿਹੀ, ਤੇ ਉਹਨਾਂ ਦੀ ਜਿਹੜੀ ਸੈਕਟਰੀ ਆਫ ਸਟੇਟ ਆ, ਉਹਨੇ ਵੀ ਇਸੇ ਹੀ ਆਧਾਰ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਸੰਵਿਧਾਨ ਦੇ ਉਲਟ ਜਾਣ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਇਨਸਰੈਕਸ਼ਨ, ਬਗਾਵਤ, ਮੁਲਕ ਦੇ ਉਲਟ ਕਰਨ ਦੀ ਜਿਹੜੀ ਕੀਤੀ ਆ, ਉਹਦੇ ਆਧਾਰ ਦੇ ਉੱਤੇ। ਇਹ ਹੁਣ ਮਸਲਾ ਅੱਜ ਮੇਨ ਦੇ ਉਲਟ ਵੀ ਤੇ ਕੋਲੋਰਾਡੋ ਦੇ ਇਸ ਫੈਸਲੇ ਦੇ ਉਲਟ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਟਰੰਪ ਹੁਣਾਂ ਨੇ ਖੜਕਾਇਆ ਆ ਵੀ ਇਹ ਜਿਹੜੇ ਬੈਨ ਆ ਇਹਨਾਂ ਨੂੰ ਚੱਕਿਆ ਜਾਵੇ, ਤੇ ਥੋੜੇ ਦਿਨਾਂ ਦੇ ਵਿੱਚ ਕੁਛ ਨਾ ਕੁਛ ਕਰਨਾ ਪੈਣਾ ਆ, ਕਿਉਂਕਿ ਨਹੀਂ ਤਾਂ ਫਿਰ ਬੈਲਟਸ ਜਿਹੜੇ ਆ ਉਹ ਛਪਣੇ ਸ਼ੁਰੂ ਹੋ ਜਾਣੇ, ਤੇ ਜੇ ਛਪਿਆਂ ਦੇ ਵਿੱਚ ਨਾਮ ਨਾ ਹੋਇਆ ਤਾਂ ਇੱਕ ਵੱਖਰੇ ਤੌਰ ਦੇ ਉੱਤੇ ਮੁੱਦਾ ਆ। ਜਿਹੜੇ ਇਹਨਾਂ ਦੇ ਪੱਖ ਵਾਲੇ ਉਹ ਕਹਿੰਦੇ ਆ ਵੀ ਜਿੰਨੀ ਦੇਰ ਤੱਕ ਬੰਦਾ ਕਨਵਿਕਟਡ ਨਹੀਂ ਆ, ਵੀ ਦੋਸ਼ੀ ਨਹੀਂ ਆ, ਤੁਸੀਂ ਇਹਨੂੰ ਅਯੋਗ ਕਿੱਦਾਂ ਕਰਾਰ ਦਿੱਤਾ? ਦੂਜੇ ਪਾਸੇ ਜਿਹੜੇ ਉਹ ਕਹਿ ਰਹੇ ਆ, ਉਹ ਕਹਿੰਦੇ ਵੀ ਉਹਦੇ ਵਿੱਚ ਜਿਹੜੀ ਸੰਵਿਧਾਨ ਦੀ ਇਹ ਮੱਦ ਆ, ਜਿਹੜੀ ਸੋਧ ਆ, ਤੇ ਜਿਹੜੀ ਆਈ ਥਿੰਕ 14th ਅਮੈਂਡਮੈਂਟ ਜਿਹੜੀ ਆ, ਵੀ ਉਹਦੇ ਅੰਡਰ ਕਹਿੰਦੇ ਵੀ ਉਹਦੇ ਵਿੱਚ ਕਨਵਿਕਟਡ ਸ਼ਬਦ ਨਹੀਂ ਹੈਗਾ। ਜਿੰਨੇ ਵੀ ਬਗਾਵਤ ਵਿੱਚ ਹਿੱਸਾ ਲਿਆ ਆ ਜਾਂ ਕਰਨ ਦੀ ਕੋਸ਼ਿਸ਼ ਉਹਨੇ ਕੀਤੀ ਆ, ਉਹ ਉਸ ਨੂੰ ਦੁਬਾਰਾ ਕਦੇ ਸੰਵਿਧਾਨਿਕ ਅਹੁਦੇ ਦੇ ਉੱਤੇ ਜਿਹੜਾ ਉਹ ਨਹੀਂ ਜਾਣਾ ਚਾਹੀਦਾ, ਉਸ ਦੇ ਲਈ ਉਹ ਅਯੋਗ ਆ। ਸੋ ਦੂਜੇ ਪਾਸੇ ਵਾਲੇ ਇਹ ਕਹਿ ਰਹੇ ਆ, ਟਰੰਪ ਹੁਣਾਂ ਦੇ ਜਿਹੜੇ ਸਪੋਰਟਰਸ ਆ, ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਵੀ ਟਰੰਪ ਹੁਣਾਂ ਨੂੰ ਉਹ ਕਨਵਿਕਟ ਕਰਦੇ ਆ ਨਹੀਂ ਕਰਦੇ ਆ, ਉਹ ਉਹਨਾਂ ਦੀ ਸਪੋਰਟ ਦੇ ਵਿੱਚ ਆ। ਇਨਫੈਕਟ ਜੇ ਦੇਖਿਆ ਜਾਵੇ ਤਾਂ ਪਹਿਲੀ ਵਾਰੀ ਏਦਾਂ ਹੋ ਰਿਹਾ ਵੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਇੱਕ ਜਿਹੜਾ ਕੈਂਪੇਨ ਕਰ ਰਿਹਾ ਬੰਦਾ ਆ, ਸਾਬਕਾ ਰਾਸ਼ਟਰਪਤੀ ਤਾਂ ਚਲੋ ਹੈਗੇ ਆ, ਪਹਿਲਾਂ ਵੀ ਸਾਬਕਾ ਰਾਸ਼ਟਰਪਤੀਆਂ ਨੇ ਕੈਂਪੇਨ ਕੀਤੇ ਆ, ਪਰ ਉਹ ਕਿਸੇ ਵੀ ਵਿਚਾਰ ਚਰਚਾ ਡਿਬੇਟ ਦੇ ਵਿੱਚ ਹਿੱਸਾ ਨਹੀਂ ਲੈ ਰਹੇ। ਉਹ ਕਹਿੰਦੇ ਵੀ ਨਹੀਂ, ਮੈਂ ਨਹੀਂ ਕਰਨਾ, ਆਪਣਾ ਡਨ ਆ ਕੰਮ, ਵੀ ਆਪਾਂ ਹੈਗੇ ਆ ਵੀ ਉਹ ਉਸ ਚੀਜ਼ ਦੇ ਵਿੱਚ ਆ। ਹੁਣ ਜਿਹੜਾ ਅਗਲੀ ਡਿਬੇਟ ਜਿਹੜੀ ਰਿਪਬਲਿਕਨ ਕੈਂਡੀਡੇਟਸ ਦੀ ਹੋਣੀ ਆ, ਉਹ ਨਿੱਕੀ ਹੇਲੀ ਤੇ ਰੌਨ ਡਿਸੈਂਟਸ ਹੀ ਸ਼ਾਇਦ ਰਹਿ ਗਏ ਆ। ਇੱਕ ਜਿਹੜਾ ਵਿਵੇਕ ਰਾਮਾ ਸਵਾਮੀ ਆ, ਉਹ ਟਵਿੱਟਰ ਦੇ ਉੱਤੇ ਆਨਲਾਈਨ ਬੋਲਦਾ ਵੀ ਆ, ਕਾਫੀ ਗੱਲਾਂ ਜਿਹੜੀਆਂ ਕਰਦਾ ਆ, ਉਹ ਇਹਨਾਂ ਡਿਬੇਟਸ ਤੋਂ ਦੇ ਵਿੱਚ ਇਸ ਵਾਰ ਉਹਨੂੰ ਸ਼ਾਮਲ ਨਹੀਂ ਕੀਤਾ ਗਿਆ, ਤੇ ਉਹ ਵੀ ਗੁੱਸਾ ਜਿਹੜਾ ਆਪਣਾ ਜ਼ਾਹਰ ਕਰ ਰਿਹਾ ਆ ਉਸ ਚੀਜ਼ ਦੇ ਵਿੱਚ। ਤੇ ਹੁਣ ਨਿੱਕੀ ਹੇਲੀ, ਰੌਨ ਡਿਸੈਂਟਸ ਜਾਂ ਕੁਛ ਜਿਹੜੇ ਪੋਲੀਟੀਕਲ ਕਮੈਂਟੇਟਰ ਆ ਟਰੰਪ ਹੁਣਾਂ ਨੂੰ ਇਹ ਸਵਾਲ ਕਰ ਰਹੇ ਆ ਵੀ ਹੁਣ ਤਾਂ ਥੋੜੇ ਜਾਣੇ ਰਹਿ ਗਏ, ਹੁਣ ਤਾਂ ਜ਼ਿਆਦਾ ਨਹੀਂ ਆ, ਹੁਣ ਤਾਂ ਤੁਹਾਨੂੰ ਡਿਬੇਟ 'ਚ ਹਿੱਸਾ ਲੈਣਾ ਚਾਹੀਦਾ ਆ। ਪਰ ਰਾਈਟ ਨਾਓ ਫਰੰਟ ਰਨਰ ਨੇ ਤੇ ਕੰਟੈਂਡਰ ਨੇ
ਬਹੁਤੇ ਲੋਕ ਇਹਨੂੰ ਇਸ ਐਂਗਲ ਤੋਂ ਵੀ ਦੇਖਣ ਦੀ ਜਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿੰਨਾ ਜ਼ਿਆਦਾ ਤੁਸੀਂ ਟਰੰਪ ਹੋਣਾ ਦੇ ਉੱਤੇ ਜਾ ਰਹੇ ਆ, ਉਹਨਾਂ ਦੀ ਸਪੋਰਟ ਉਨੀ ਜ਼ਿਆਦਾ ਜਿਹੜੀ ਇਸ ਟਾਈਮ ਵੱਧਦੀ ਜਾ ਰਹੀ ਆ। ਇਹ ਟਰੰਪ ਵਰਸਸ ਬਾਈਡਨ ਰੀਮੈਚ ਜਿਹੜਾ 2020 ਤੋਂ ਬਾਅਦ ਚ 2024 ਚ ਨਜ਼ਰ ਆ ਰਿਹਾ ਹੈ ਵੀ ਇਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਚੱਲ ਰਹੀ ਆ। ਬਾਈਡਨ ਹੁਣਾਂ ਦੀਆਂ ਜਿਹੜੀ ਇਕਨੋਮਿਕ ਪਾਲਿਸੀਜ਼, ਇਮੀਗ੍ਰੇਸ਼ਨ ਪਾਲਿਸੀਜ਼, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਉਹਨਾਂ ਦਾ ਤੇ ਨਾਲ ਉਹਨਾਂ ਦਾ ਜਿਹੜੇ ਉਮਰ ਦਾ ਤਕਾਜ਼ਾ ਆ ਉਹ ਕਾਫੀ ਇੱਕ ਅਹਿਮ ਮੁੱਦੇ ਇਸ ਟਾਈਮ ਬਣੇ ਆ। ਬਹੁਤੇ ਜਿਹੜੇ ਕਈ ਡੈਮੋਕ੍ਰੇਟ ਆ ਉਹਨਾਂ ਦੇ ਹਿੱਸਿਆਂ ਦੇ ਵਿੱਚ ਉਹ ਵੀ ਖੁਸ਼ ਨਹੀਂ ਆ ਬਾਈਡਨ ਨੂੰ ਐਜ਼ ਏ ਜਿਹੜਾ ਉਹ ਕੈਂਡੀਡੇਟ ਜਿਹੜਾ ਉਹ ਦੇਖਦੇ ਹੋਏ। ਇੱਕ ਤਾਂ ਉਮਰ ਨੂੰ ਲੈ ਕੇ ਤੇ ਕਹਿੰਦੇ ਵੀ ਉਮਰ ਵੀ ਕਾਫੀ ਹੋ ਗਈ ਆ ਤੇ ਸਾਨੂੰ ਮੌਕਾ ਹੀ ਨਹੀਂ ਮਿਲਿਆ ਪ੍ਰਾਇਮਰੀਜ਼ ਦੇ ਵਿੱਚ ਵੀ ਕਿਸੇ ਹੋਰ ਕੈਂਡੀਡੇਟ ਦੇ ਲਈ ਜਿਹੜਾ ਉਹ ਵੋਟ ਪਾ ਸਕੀਏ। ਪਰ ਇਹ ਵੀ ਇੱਕ ਨਮੋਸ਼ੀ ਵਾਲੀ ਗੱਲ ਹੋਣੀ ਸੀ ਇੱਕ ਸਿਟਿੰਗ ਪ੍ਰੈਜ਼ੀਡੈਂਟ ਦੇ ਲਈ ਵੀ ਉਸ ਨੂੰ ਵੀ ਜਿਹੜਾ ਪ੍ਰਾਇਮਰੀਜ਼ ਦੇ ਵਿੱਚ ਜਿਹੜਾ ਉਹ ਨਹੀਂ ਤੱਕਦੇ, ਬਾਕੀਆਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਣਾ ਸੀਗਾ। ਸੋ ਬਤੌਰ ਪ੍ਰੈਜ਼ੀਡੈਂਟ ਹੋਣ ਕਰਕੇ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਪੂਰਾ ਹੀ ਥਾਪੜਾ ਜਿਹੜਾ ਉਹ ਦੇ ਦਿੱਤਾ ਵੀ ਆਪਾਂ ਨਹੀਂ ਕਿਸੇ ਨੂੰ ਵੀ ਤੁਹਾਡੇ ਮੋਰੇ ਨੋ ਆਪਸ਼ਨ ਹੀ ਨਹੀਂ ਤੁਹਾਨੂੰ ਆਪਾਂ ਨੂੰ ਦੇਣੀ। ਜਿਹੜਾ ਇੱਕ ਖੜਿਆ ਸੀਗਾ ਕੈਨੇਡੀ ਕਰਕੇ ਉਹਨੇ ਇਵੈਂਚੁਅਲੀ ਆਪਣੀ ਪਾਰਟੀ ਇੰਡੀਪੈਂਡੈਂਟ ਦੇ ਤੌਰ ਦੇ ਉੱਤੇ ਹੁਣ ਉਹ ਚੋਣ ਜਿਹੜਾ ਆ ਉਹ ਲੜਨ ਜਾ ਰਿਹਾ। ਪਹਿਲੋਂ ਇੱਧਰੋਂ ਡੈਮੋਕ੍ਰੇਟ ਪਾਰਟੀ ਵੱਲੋਂ ਪ੍ਰਾਇਮਰੀ ਦੇ ਤੌਰ ਦੇ ਉੱਤੇ ਉਹ ਆਉਣਾ ਚਾਹੁੰਦਾ ਸੀ, ਹੋਰ ਵੀ ਕਈ ਨਾਂ ਆਉਂਦੇ ਆ ਪਰ ਇਵੈਂਚੁਅਲੀ ਨਾ ਹੀ ਜਿਹੜੀ ਆਪਾਂ ਉਸ ਚੀਜ਼ ਦੇ ਵਿੱਚ ਕਹਿ ਸਕਦੇ ਹਾਂ ਵੀ ਓਵਰਆਲ ਜਿਹੜਾ ਉਹ ਸਮਝੀਏ। ਇਲੈਕਸ਼ਨ ਦੀ ਗੱਲ ਜਿਹੜੀ ਤੁਸੀਂ ਕੀਤੀ ਸੀ ਇਹ ਅਹਿਮ ਇਸ ਲਈ ਆ ਆਪਣੇ ਬਹੁਤ ਸਾਰੇ ਆਪਣੀ ਕਮਿਊਨਿਟੀ ਦੇ ਐਜ਼ ਏ ਅਮਰੀਕਨ ਤੇ ਐਜ਼ ਏ ਪੰਜਾਬੀ ਐਜ਼ ਏ ਸਿੱਖ, ਇਹ ਇਹ ਦੋ ਵੱਖ-ਵੱਖ ਚੀਜ਼ਾਂ ਆ। ਐਜ਼ ਏ ਅਮਰੀਕਨ ਆਪਣੇ ਵੱਖਰੇ ਮੁੱਦੇ ਹੁੰਦੇ ਆ, ਐਜ਼ ਏ ਸਿੱਖ ਐਜ਼ ਏ ਕੰਟਰੀ ਦੇ ਵਿੱਚ ਆਪਾਂ ਰਹਿ ਰਹੇ ਆ ਐਜ਼ ਏ ਸਿਟੀਜ਼ਨ ਉਹ ਵੱਖਰੇ ਵੀ ਹੁੰਦੇ ਆ ਤੇ ਐਜ਼ ਏ ਸਿੱਖ ਆਪਣੀ ਇੱਕ ਵੱਖਰੀ ਹੋਂਦ ਆਇਡੈਂਟੀਟੀ ਦੇ ਨਾਲ ਤੇ ਆਪਣੇ ਇੱਕ ਕਮਿਊਨਿਟੀ ਦੇ ਕੁਝ ਲੋਕਲ ਇਸ਼ੂਜ਼ ਹੁੰਦੇ ਆ, ਉਹ ਕਮਿਊਨਿਟੀ ਇਸ਼ੂਜ਼ ਹੁੰਦੇ ਆ। ਇਹ ਸਾਰੇ ਇਸ਼ੂਜ਼ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਲੈ ਕੇ ਜਿਹੜਾ ਅੰਤਰਰਾਸ਼ਟਰੀ ਮੁੱਦਾ ਇਸ ਟਾਈਮ ਭਾਰਤ ਦੇ ਦੁਆਰਾ ਅਮਰੀਕਾ ਵਿੱਚ ਜੋ ਕੀਤਾ ਜਾ ਰਿਹਾ ਹੈ ਉਹ ਮੁੱਦਿਆਂ ਤੋਂ ਲੈ ਕੇ, ਇਕਨੋਮੀ ਦੇ ਮੁੱਦੇ, ਟੈਕਸ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਨੌਕਰੀਆਂ ਨੂੰ ਲੈ ਕੇ, ਅਫੋਰਡੇਬਿਲਟੀ ਨੂੰ ਲੈ ਕੇ, ਘਰਾਂ ਨੂੰ ਲੈ ਕੇ, ਇਹ ਤੁਹਾਡੇ ਜਿਹੜੇ ਇਹ ਮੁੱਦੇ ਆ ਤੇ ਸਵਾਲ ਜ਼ਰੂਰ ਪੁੱਛਿਓ। ਚਾਹੇ ਖੇਤੀਬਾੜੀ ਦੇ ਨਾਲ ਸੰਬੰਧਿਤ ਆ, ਟਰੱਕਿੰਗ ਦੇ ਨਾਲ ਸੰਬੰਧਿਤ ਆ, ਸਟੋਰਾਂ ਦੇ ਨਾਲ ਤੁਸੀਂ ਸੰਬੰਧਿਤ ਆ, ਚਾਹੇ ਤੁਸੀਂ ਕੰਮ ਕਰ ਰਹੇ ਆ ਜਾਂ ਕੰਮ ਕਰਵਾ ਰਹੇ ਆ ਜਾਂ ਤੁਸੀਂ ਇੱਥੇ ਜੇ ਰਹਿ ਰਹੇ ਆ ਤਾਂ ਤੁਹਾਡੇ ਇਹ ਜਿਹੜੇ ਮੁੱਦੇ ਆ ਇਹ ਸਵਾਲ ਕਰਿਓ। ਚੁੱਪ-ਚਾਪ ਅੱਖਾਂ ਮੀਟ ਕੇ ਜਿਹੜੇ ਕੈਂਡੀਡੇਟ ਆਈ ਜਾ ਰਹੇ ਸਾਰਿਆਂ ਨੂੰ ਸਰੋਪੇ ਨਾ ਪਾਈ ਜਾਇਓ, ਸਾਰਿਆਂ ਨੂੰ ਉਹਨਾਂ ਦੇ ਲਈ ਫੰਡ ਰੇਜ਼ਿੰਗ ਜੇ ਕਰਨੀ ਆ ਕਰੋ, ਨੋ ਡਾਊਟ, ਕੋਈ ਚੱਕਰ ਨਹੀਂ ਆ। ਤੁਸੀਂ ਕਿਸੇ ਕੈਂਡੀਡੇਟ ਨੂੰ ਪਸੰਦ ਕਰਦੇ ਆ ਦੈਟਸ ਫਾਈਨ ਵਿਦ ਐਨੀਬਡੀ, ਵੀ ਤੁਸੀਂ ਚਾਹੇ ਉਹ ਰਿਪਬਲਿਕਨ ਆ ਚਾਹੇ ਉਹ ਡੈਮੋਕ੍ਰੇਟ ਆ, ਉਹਦੇ ਨਾਲ ਆਪਾਂ ਨੂੰ ਕੋਈ ਮੈਟਰ ਨਹੀਂ ਕਰਦਾ। ਪਰ ਇਹ ਵੀ ਉਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਤੋਂ ਕਲੈਰਿਟੀ ਲਓ ਵੀ ਤੁਹਾਡਾ ਸਟੈਂਡ ਕੀ ਹੋਊਗਾ, ਵੀ ਤੁਸੀਂ ਕਰੋਗੇ ਕੀ, ਵੀ ਇਹ ਸਾਰੀਆਂ ਚੀਜ਼ਾਂ ਆ ਕੀ ਤੁਸੀਂ ਇਸ ਚੀਜ਼ ਦੇ ਲਈ ਚਿੰਤਾਜਨਕ ਹੋ ਵੀ ਕੀ ਸਾਡੇ ਹੱਕਾਂ ਦੇ ਉੱਤੇ ਗਵਰਨਮੈਂਟ ਦੀ ਓਵਰਰੀਚ ਹੋ ਰਹੀ ਹੈ, ਸਾਡੇ ਹੱਕ ਮਾਰੇ ਜਾ ਰਹੇ ਆ ਜਾਂ ਦਬਾਇਆ ਜਾ ਰਿਹਾ ਆ, ਕੀ ਤੁਹਾਨੂੰ ਆਟਾ ਦੀ ਦਾਲ ਸਕੀਮ ਤੇ ਜਿਹੜੀ ਹੁਕਮ ਸੋਸਾਇਟੀ ਨੂੰ ਲਾਇਆ ਜਾ ਰਿਹਾ ਆ, ਸੋਸਾਇਟੀ ਡੰਮ ਡਾਊਨ ਹੋਈ ਜਾ ਰਹੀ ਆ, ਕਿਹੜੇ ਪਾਸੇ ਨੂੰ ਜਾ ਰਹੀ ਆ, ਕੀ ਹੋ ਰਿਹਾ ਆ, ਇਹ ਸਾਰੇ ਮੁੱਦੇ ਨੇ। ਇਹ ਆਪਾਂ ਨੂੰ ਸਮਝਣ ਦੀ ਲੋੜ ਆ, ਚਾਹੇ ਛੋਟਾ ਆ ਚਾਹੇ ਵੱਡਾ ਆ। ਇਸ ਟਾਈਮ ਉਹਨਾਂ ਨੇ ਤੁਹਾਡੇ ਕੋਲ ਵੋਟਾਂ ਮੰਗਣ ਆਉਣਾ ਆ। ਜਿਹੜੇ ਵੀ ਵੋਟ ਪਾਉਣ ਵਾਲੇ ਆ, ਪਹਿਲੀ ਤੇ ਗੱਲ ਇਹ ਆ ਵੀ ਜਿਹੜੇ ਐਲੀਜੀਬਲ ਨੇ, US ਸਿਟੀਜ਼ਨ ਨੇ, 18 ਤੋਂ ਉੱਤੇ ਆ, ਤੁਸੀਂ ਤਾਂ ਵੋਟ ਬਣਾਓ ਆਪਣੀ, ਵੋਟ ਬਣਾਓ, ਰਜਿਸਟਰ ਕਰੋ ਆਪਣੇ ਆਪ ਨੂੰ। ਨਹੀਂ ਤੁਹਾਨੂੰ ਦੋਨੋਂ ਪਾਰਟੀਆਂ ਪਸੰਦ, ਇੰਡੀਪੈਂਡੈਂਟ ਦੇ ਤੌਰ ਦੇ ਉੱਤੇ ਤੁਸੀਂ ਕਰ ਲਓ, ਨਹੀਂ ਇਹਨਾਂ ਦੀਆਂ ਪ੍ਰਾਇਮਰੀਆਂ 'ਚ ਹਿੱਸਾ ਲੈਣਾ ਨਾ ਤੁਸੀਂ ਲਓ। ਤੇ ਪਰ ਜੇ ਤੁਹਾਨੂੰ ਲੱਗਦਾ ਇਸ਼ੂਜ਼ ਨੂੰ ਨਾ ਭੁੱਲਿਓ, ਜਿੰਨੇ ਵੀ ਗੁਰੂ ਘਰ, ਕਮਿਊਨਿਟੀਜ਼, ਆਰਗੇਨਾਈਜੇਸ਼ਨਸ, ਐਸੋਸੀਏਸ਼ਨਸ ਜਦੋਂ ਇਹਨਾਂ ਉਮੀਦਵਾਰਾਂ ਦੇ ਨਾਲ ਮਿਲੇ, ਉਹਨਾਂ ਦੇ ਕੋਲ 15-20 ਦੀ ਇਸ਼ੂਜ਼ ਦੀ ਲਿਸਟ ਹੋਣੀ ਚਾਹੀਦੀ ਆ ਜਿਹੜੀ ਕਿ ਹਰ ਇੱਕ ਇੰਡਸਟਰੀ ਦੇ ਨਾਲ ਜੁੜੀ ਹੋਵੇ। ਉਹਨਾਂ ਨੂੰ ਸਵਾਲ ਪੁੱਛੇ ਜਾਣ, ਉਹਨਾਂ ਤੋਂ ਜਵਾਬ ਮੰਗਿਆ ਜਾਵੇ, ਤੁਸੀਂ ਕੀ ਕਰੋਗੇ। ਜਿਹੜੀਆਂ ਪੁਰਾਣੀਆਂ ਹੋਹਟੀਆਂ ਨੇ ਚੀਜ਼ਾਂ, ਉਹਨਾਂ ਵਿੱਚ ਉਹਨਾਂ ਦਾ ਸਟੈਂਸ ਕੀ ਸੀਗਾ, ਉਹ ਜ਼ਰੂਰ ਪੱਖ ਸੀਗਾ, ਨਾ ਦੇ ਵਿੱਚ ਸੀਗਾ, ਕਿਉਂ ਸੀਗਾ, ਕਿਉਂ ਤੁਹਾਡੇ ਹੱਕ 'ਚ ਨਹੀਂ ਸੀਗਾ ਜਾਂ ਹੱਕ ਦੇ ਵਿੱਚ ਹੈਗਾ, ਤੇ ਹੋਰ ਕਿਹੜੀਆਂ ਗੱਲਾਂ ਉਹ ਕਰ ਸਕਦੇ ਆ। ਇਹ ਸਵਾਲ ਕਰਨੇ ਜਿਹੜੇ ਬਿਲਕੁਲ ਵੀ ਨਾ ਭੁੱਲਿਓ। ਬਹੁਤ ਸਾਰੇ ਮੁੱਦੇ ਹੁੰਦੇ ਆ ਕਈ ਥਾਵਾਂ ਦੇ ਉੱਤੇ, ਚਾਹੇ ਉਹ ਟ੍ਰੈਫਿਕ ਦਾ ਹੀ ਮੁੱਦਾ ਕਿਉਂ ਨਾ ਹੋਵੇ, ਕਦੇ ਤੁਹਾਡੇ ਵੀ ਜੇ ਸਾਨੂੰ 2-2 3-3 ਘੰਟੇ ਟ੍ਰੈਫਿਕ 'ਚ ਲੱਗ ਰਹੇ, ਅਸੀਂ ਪਰਿਵਾਰ ਨੂੰ ਕਿਹੜੇ ਟਾਈਮ ਤੇ ਟਾਈਮ ਦੇਵਾਂਗੇ। ਬਿਲਕੁਲ ਠੀਕ ਹੈ ਨਾ। ਇਹ ਵੀ ਮੁੱਦੇ ਆ ਵੀ ਪਬਲਿਕ ਟਰਾਂਸਪੋਰਟ ਦੇ ਲਈ ਜਾਂ ਰੋਡਸ ਖੁੱਲੀਆਂ ਕਰਨ ਦੇ ਲਈ ਜਾਂ ਕੀ ਤੁਹਾਡੇ ਕੋਲ ਉਪਾਅ ਕੀ ਆ, ਸੋਲਿਊਸ਼ਨ ਕੀ ਆ। ਗੱਲਾਂ ਹੀ ਤਾਂ ਨਹੀਂ, ਫੋਕੇ ਫੈਂਟਰ ਤਾਂ ਨਹੀਂ, ਮੋਦੀ ਵਾਲੇ ਜੁਮਲੇ ਹੀ ਤਾਂ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ
ਦੇਖਣੀਆਂ ਜਿਹੜੀਆਂ ਉਹ ਚਾਹੀਦੀਆਂ ਆ। ਤੇ ਭੁੱਲਿਓ ਨਾ, ਜਿਹੜੇ ਐਲੀਜੀਬਲ ਨੇ US ਸਿਟੀਜ਼ਨ ਨੇ, ਵੋਟ ਜੇ ਤੁਸੀਂ ਉਸ ਦੇ ਲਈ ਐਲੀਜੀਬਲ ਆ, ਆਪਣੀ ਵੋਟ ਜਿਹੜੀ ਜ਼ਰੂਰ ਬਣਾਓ ਤੇ ਵੋਟ ਪਾਓ ਜ਼ਰੂਰ। ਜਿਹੜਾ ਵੋਟ ਪਾ ਗਿਆ ਜੀ, ਉਹਦੇ ਹਿਸਾਬ ਦੇ ਨਾਲ ਬੰਦਾ ਚੁਣ ਹੋ ਜਾਣਾ। ਹਾਂਜੀ, ਤੇ ਉਹ ਫਿਰ ਤੁਹਾਨੂੰ ਪਸੰਦ ਆ ਨਹੀਂ ਪਸੰਦ ਆ, ਉਹ ਚੁਣਿਆ ਗਿਆ। ਜਿਹੜੀ ਵੋਟ ਪੈ ਗਈ ਗਿਣ ਹੋ ਗਈ, ਜਿਹੜੀ ਗਿਣ ਹੋ ਗਈ ਉਹਦੇ ਆਧਾਰ ਤੇ ਚੁਣਿਆ ਗਿਆ। ਤੁਹਾਡੀ ਕਮਿਊਨਿਟੀ ਦੇ ਵਿੱਚ 20 ਜਣੇ 20 ਪਰਿਵਾਰ ਨੇ ਰਹਿੰਦੇ, ਮੰਨ ਲਓ ਤੁਹਾਡੇ ਨੇਬਰਹੁੱਡ ਦੇ ਵਿੱਚ, ਉਹਨਾਂ ਜੋ ਵੋਟ ਪਾਉਂਦੇ ਆ 2 ਜਣੇ, 18 ਜਣਿਆਂ ਦਾ ਫਿਰ ਬਾਅਦ ਚ ਅੱਖਾਂ ਚ ਘਸਾਉਂਦੇ ਕਿ ਰੋਣਾ ਹੀ ਆ, ਕਰ ਕੋਈ ਨਹੀਂ ਸਕਦੇ। ਹਾਂ, ਰੌਲਾ ਤੁਸੀਂ ਪਾ ਸਕਦੇ ਆ ਬਾਅਦ ਦੇ ਵਿੱਚ, ਪਰ ਜੋ ਦੋਵਾਂ ਨੇ ਚੁਣ ਲਿਆ ਫਿਰ ਉਹ ਚੁਣਿਆ ਰਹਿ ਜਾਂਦਾ ਹੈ। ਉਹ ਜਿੰਨੇ ਚਿਰ ਉਹਨਾਂ ਦੀ ਮਿਆਦ ਰਹਿੰਦੀ ਹੈ ਫਿਰ ਚੱਲਣਾ। ਬਿਲਕੁਲ, ਆਪਣਾ ਸਮਾਂ ਜਿਹੜਾ ਉਹ ਕਾਫੀ ਆਪਾਂ ਉੱਪਰ ਲੈ ਗਿਆ, ਪ੍ਰੋਗਰਾਮ ਸਮਾਪਤੀ ਵੱਲ ਸੀਗਾ, ਪਰ ਜਾਂਦੇ ਜਾਂਦੇ ਦੇਖੋ ਕਿੱਡੀ ਕੰਟਰਾਡਿਕਟ ਗੱਲ ਹੈ ਰਾਜਕਰਨਵੀਰ ਸਿੰਘ ਜੀ, ਕਿ ਜਿਹੜੀ ਡੈਮੋਕ੍ਰੈਟਿਕ ਸਿਸਟਮ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ, ਜਿਨ੍ਹਾਂ ਡਿਬੇਟਸ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਦੂਜੇ ਦਰਜੇ ਦੀਆਂ ਦੁਨੀਆ ਦੇ ਮੁਲਕਾਂ ਦੇ ਵਿੱਚ, ਦੁਨੀਆ ਦੇ ਦੂਜੇ ਦਰਜੇ ਦੇ ਮੁਲਕਾਂ ਦੇ ਵਿੱਚ, ਉਹਨਾਂ ਡਿਬੇਟਾਂ ਦੇ ਵਿੱਚ ਟਰੰਪ ਵਰਗੇ ਬੰਦੇ ਜਿਹੜੇ ਆਲਰੇਡੀ ਰਹਿ ਚੁੱਕੇ ਆ ਪ੍ਰੈਜ਼ੀਡੈਂਟ, ਉਹ ਭਾਗ ਹੀ ਨਹੀਂ ਲੈਂਦੇ, ਸਕਿਪ ਕਰ ਰਹੇ ਨੇ ਚੀਜ਼ਾਂ ਨੂੰ। ਸੋ ਮਹਾਂਦਰਾ ਡੈਮੋਕ੍ਰੈਟਿਕ ਸਿਸਟਮ ਦਾ ਹੌਲੀ ਹੌਲੀ ਇਦਾਂ ਹੀ ਜਦੋਂ ਵਿਅਕਤੀ ਵਿਸ਼ੇਸ਼ ਦੇ ਦੁਆਲੇ ਚੀਜ਼ਾਂ ਕੇਂਦਰਿਤ ਹੋ ਜਾਂਦੀਆਂ ਤਾਂ ਫਿਰ ਬਦਲ ਜਾਂਦਾ। ਕਹਿੰਦੇ ਆ ਉਹਨਾਂ ਨੂੰ, ਮੰਨਦੇ ਆ ਨਹੀਂ ਮੰਨਦੇ, ਘੱਟ ਹੀ ਚਾਂਸ ਲੱਗ ਰਹੇ ਆ, ਬਾਕੀ ਨੈਵਰ ਨੋ ਵੀ ਜੇ ਐਜ਼ ਏ ਉਹ ਮੇਨ ਕੰਟੈਂਡਰ ਦੇ ਤੌਰ ਦੇ ਉੱਤੇ, ਜੋ ਕਿ ਇਸ ਤਰ੍ਹਾਂ ਹੀ ਸਾਰੀਆਂ ਇਸ਼ਾਰੇ ਉਧਰ ਉਸੇ ਵੱਲ ਨੂੰ ਹੀ ਆ ਕਿ ਦੂਜੇ ਪਾਸੇ ਵਾਲੇ ਬਾਈਡਨ ਹੋਣਾ ਦੇ ਨਾਲ ਉਹ ਸਿੱਧੀ ਡਿਬੇਟ ਵੀ ਕਰਨਗੇ ਉਦੋਂ ਕਿ ਨਹੀਂ, ਇੱਕ ਇਕੱਲੀ ਪ੍ਰਾਇਮਰੀ ਵਿੱਚ ਉਹਨਾਂ ਨੇ ਨਾ ਕਰਨੀ ਆ। ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ। ਇਸ ਟਾਈਮ ਉਹ ਬਹੁਤ ਪਪੂਲਰ ਨੇ ਆਪਣੇ ਫੈਨ ਬੇਸ ਦੇ ਵਿੱਚ, ਆਪਣੇ ਜਿਹੜੇ ਆ ਉਸ ਦੇ ਵਿੱਚ ਕੁਝ ਐਂਟੀ ਇਨਕਮਬੈਂਸੀ ਦਾ ਵੀ ਫੈਕਟਰ ਜਿਹੜਾ ਉਹ ਰਹਿੰਦਾ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ। ਬਾਕੀ ਅਪਡੇਟਸ ਆਪਾਂ ਤੁਹਾਨੂੰ ਪੰਜਾਬੀ ਰੇਡੀਓ USA ਦੇ ਉੱਤੇ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਉਹ ਦਿੰਦੇ ਰਵਾਂਗੇ। ਸੋ ਮੁਲਕ ਦੇ ਵਿੱਚ ਨਵਾਂ ਰਾਸ਼ਟਰਪਤੀ ਆਉਣਾ ਕਿ ਸੇਮ ਰਾਸ਼ਟਰਪਤੀ ਰਹਿਣਾ ਆ, ਕੀ ਹੋਣਾ ਆ, ਇਹ ਜਿਹੜੀ ਆ ਉਹ ਨਵੰਬਰ ਚ ਕਲੈਰਿਟੀ ਜਿਹੜੀ ਉਹ ਹੋ ਜਾਣੀ ਆ। ਪਰ ਉਦੋਂ ਤੱਕ ਬਹੁਤ ਕੁਝ ਜਿਹੜਾ ਆਪਾਂ ਨੂੰ ਸੁਣਨ ਨੂੰ ਦੇਖਣ ਨੂੰ ਮਿਲੂਗਾ ਤੇ ਉਹ ਆਪਾਂ ਤੁਹਾਡੇ ਨਾਲ ਇਦਾਂ ਹੀ ਗੁਫ਼ਤਗੂ ਦੇ ਜ਼ਰੀਏ, ਗੱਲਾਂ ਬਾਤਾਂ ਦੇ ਜ਼ਰੀਏ ਤੁਹਾਨੂੰ ਸੁਣਾਉਂਦੇ ਦਿਖਾਉਂਦੇ ਰਵਾਂਗੇ ਜੀ। ਤੇ ਹੁਣ ਲਈਏ ਜੀ ਇਜਾਜ਼ਤ। ਸਾਡੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਨਾਲ ਜੀ, ਸਤਿ ਸ੍ਰੀ ਅਕਾਲ।